ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ। ਆਦਾਬ ਬਰਜ਼ ਮਾਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਆਏ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ। ਜੀ ਰਾਜ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਰਾਜ ਸਾਹਿਬ, ਅੱਜ 25 ਜਨਵਰੀ 2021 12 ਮਾਘ ਨਾਨਕ ਸ਼ਾਹੀ ਸੰਮਤ 552 ਦਾ ਦਿਨ ਹੈ ਤੇ ਰਾਜ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਦੀ ਤਰ੍ਹਾਂ ਦੱਸ ਦਈਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲ ਫਾਈਵ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਅੱਜ ਮੰਡੇ ਦਾ ਦਿਨ ਹੈ ਔਰ ਆਸ ਕਰਦੇ ਹਾਂ ਕਿ ਤੁਹਾਡਾ ਜਿਹੜਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ ਔਰ ਅਰਦਾਸ ਕਰਦੇ ਹਾਂ ਕਿ ਤੁਸੀਂ ਜੁੰਦੇ ਰਹੋ, ਹੱਸਦੇ ਰਹੋ, ਵਸਦੇ ਰਹੋ ਤੇ ਟੀਵੀ 84 ਦੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ। ਸੋ ਹੁਣ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ ਵਿਊਅਰਸ ਦਾ। ਜਿਸ ਤਰ੍ਹਾਂ ਕਿ ਅਸੀਂ ਜਾਣਦੇ ਹਾਂ ਕਿ ਕੱਲ ਯਾਨੀ ਕਿ 26 ਜਨਵਰੀ ਨੂੰ ਭਾਰਤ ਦਾ 72ਵਾਂ ਰਿਪਬਲਿਕ ਡੇ ਹੈ ਔਰ 26 ਜਨਵਰੀ 1950 ਨੂੰ ਭਾਰਤ ਨੇ ਆਪਣੇ ਸੰਵਿਧਾਨ ਨੂੰ ਲਾਗੂ ਕੀਤਾ ਸੀ ਔਰ ਸਿੱਖ ਨੁਮਾਇੰਦਿਆਂ ਨੇ ਇਸ ਸੰਵਿਧਾਨ ਦੇ ਖਰੜੇ ਤੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਸੋ ਇਹਨਾਂ 71 ਸਾਲਾਂ ਦੇ ਵਿੱਚ ਭਾਰਤ ਵਿੱਚ ਜਿਹੜੀਆਂ ਘੱਟ ਗਿਣਤੀ ਕੌਮਾਂ ਨੇ, ਸਿੱਖ, ਮੁਸਲਮਾਨ, ਈਸਾਈ, ਦਲਿਤ, ਆਦੀਵਾਸੀ ਆਦਿ ਦੀ ਜੋ ਦੁਰਦਸ਼ਾ ਹੋਈ ਹੈ ਉਸ ਤੋਂ ਸਾਬਤ ਹੁੰਦਾ ਹੈ ਕਿ ਜਿਹੜਾ ਇਹ ਸੰਵਿਧਾਨ ਹੈ ਬਹੁ ਗਿਣਤੀ ਹਿੰਦੂ ਤਵੀਆਂ ਨੂੰ ਹੀ ਰਾਸ ਆਉਂਦਾ ਹੈ। ਸੋ ਇਹੀ ਕਾਰਨ ਹੈ ਕਿ ਭਾਰਤ ਵਿੱਚ ਥਾਂ ਥਾਂ ਬਗਾਵਤ ਦੇ ਜਿਹੜੇ ਭਾਂਬੜ ਨੇ ਉਹ ਮਚੇ ਹੋਏ ਨੇ। ਲੱਖਾਂ ਕਿਸਾਨਾਂ ਨੇ ਦਿੱਲੀ ਨੂੰ ਘੇਰਿਆ ਹੋਇਆ ਹੈ ਅਤੇ ਕਿਸੇ ਵੇਲੇ ਵੀ ਕੁਝ ਵੀ ਵਾਪਰ ਸਕਦਾ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅੱਜ ਰਿਪਬਲਿਕ ਡੇ ਦੀ ਗੱਲ ਹੀ ਅਸੀਂ ਕਰ ਰਹੇ ਹਾਂ ਕਿਉਂਕਿ ਇਸ ਵੇਲੇ ਸਾਡੀਆਂ ਸਭ ਦੀਆਂ ਨਜ਼ਰਾਂ ਦਿੱਲੀ ਦੇ ਅੱਡ ਅੱਡ ਐਂਟਰੀ ਪੁਆਇੰਟਸ ਤੇ ਟਿਕੀਆਂ ਹੋਈਆਂ ਨੇ ਔਰ ਲੱਖਾਂ ਦੀ ਗਿਣਤੀ 'ਚ ਕਿਸਾਨ ਜਿਹੜੇ ਨੇ ਉਹਨਾਂ ਨੇ ਨਾ ਸਿਰਫ ਦਿੱਲੀ ਨੂੰ ਘੇਰਿਆ ਹੋਇਆ ਹੈ ਲੇਕਿਨ 26 ਜਨਵਰੀ ਜਦੋਂ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਆਲਰੇਡੀ ਉੱਥੇ 26 ਦੀ ਸਵੇਰ ਹੈ। ਲੇਕਿਨ ਪਿਛਲੇ 2-3 ਦਿਨਾਂ ਤੋਂ ਬਹੁਤ ਸਾਰੀਆਂ ਡਿਵੈਲਪਮੈਂਟਸ ਐਸੀਆਂ ਚੱਲ ਰਹੀਆਂ ਨੇ ਜਿਨ੍ਹਾਂ 'ਚ ਇੱਕ ਪਾਸੇ ਸਰਕਾਰ ਦੀ ਘਬਰਾਹਟ ਔਰ ਬੁਖਲਾਹਟ ਉਹ ਦੋਨੋਂ ਵੀ ਜ਼ਾਹਰ ਹੁੰਦੀ ਹੈ, ਪਰ ਨਾਲ ਦੀ ਨਾਲ ਜਿਹੜਾ ਖਦਸ਼ਾ ਅਸੀਂ ਲੰਮੇ ਸਮੇਂ ਤੋਂ ਜ਼ਾਹਰ ਕਰਦੇ ਰਹੇ 26 ਨਵੰਬਰ ਤੋਂ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ ਔਰ ਜੋ ਹਕੂਮਤ ਜਾਂ ਉਹਨਾਂ ਦੀਆਂ ਏਜੰਸੀਆਂ ਐਕਸਪੈਕਟ ਕਰਦੀਆਂ ਸੀ ਕਿ ਉਹਨਾਂ ਦੇ ਵਿੱਚ ਕ੍ਰੈਕ ਡਿਵੈਲਪ ਹੋਣ, ਉਹ ਵੀ ਇਸ ਵੇਲੇ ਜਦੋਂ ਅਸੀਂ 25 ਦੀ ਸ਼ਾਮ ਗੱਲਬਾਤ ਕਰ ਰਹੇ ਤੇ ਉਹ ਕ੍ਰੈਕਸ ਇਸ ਵੇਲੇ ਕਾਫੀ ਵਿਜ਼ੀਬਲ ਨੇ, ਉਹਨਾਂ ਨੂੰ ਤੁਸੀਂ ਦੇਖ ਸਕਦੇ ਹੋ ਔਰ ਛੇਕੜੀਆਂ ਖਬਰਾਂ ਨੇ ਕਿ ਕਿਵੇਂ ਸਿੰਘ ਬਾਰਡਰ ਦੇ ਉੱਤੇ ਜਿੱਥੇ ਲਗਾਤਾਰਤਾ ਨਾਲ ਜਿਨ੍ਹਾਂ ਦੇ ਕੋਲ ਸਟੇਜ ਸੀ ਔਰ ਜਿਹੜੇ ਲਗਾਤਾਰਤਾ ਨਾਲ ਉਸ ਫੈਕਸ਼ਨ ਨੂੰ ਜਾਂ ਉਸ ਸੈਕਟਰ ਨੂੰ ਇਗਨੋਰ ਕਰਦੇ ਰਹੇ ਜਿਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਸੀ ਸ਼ੰਭੂ ਬੈਰੀਅਰ ਦੇ ਉੱਤੇ ਮੋਰਚਾ ਲਾਉਣ ਵੇਲੇ ਵੀ, ਦਿੱਲੀ ਤੱਕ ਪਹੁੰਚਾਉਣ 'ਚ ਵੀ ਔਰ ਜੋ ਗਲੋਬਲੀ ਡਾਇਸਪੋਰਾ ਸਿੱਖਾਂ ਵੱਲੋਂ ਜਿਸ ਲੈਵਲ ਦੀ ਮਦਦ ਜਾਂ ਪੰਜਾਬ ਦੇ ਪਿੰਡਾਂ 'ਚੋਂ ਵੀ ਜਿਹੜਾ ਇੱਕ ਸਪੋਰਟ ਬੇਸ ਹੈ ਜਿਹੜਾ ਪੰਥਕ ਧਿਰਾਂ ਦਾ ਹੈ ਉਹਨਾਂ ਨੂੰ ਲਗਾਤਾਰ ਅਣਗੌਲਿਆਂ ਕੀਤਾ ਜਾ ਰਿਹਾ ਸੀ। ਲੇਕਿਨ ਉਹਨਾਂ ਨੇ ਫਾਈਨਲੀ ਜਿਹੜਾ ਉਸ ਸਿੰਘ ਬਾਰਡਰ ਦੀ ਸਟੇਜ ਦੇ ਉੱਤੇ ਕੰਟਰੋਲ ਕੀਤਾ ਹੈ। ਇਸ ਬਾਰੇ ਵੀ ਅਸੀਂ ਗੱਲ ਕਰਾਂਗੇ। ਹਾਲਾਂਕਿ ਇਸ ਦੇ ਦੋ ਪਹਿਲੂ ਨੇ, ਇੱਕ ਪਾਸੇ ਇਹ ਕਦਮ ਤਾਂ ਠੀਕ ਹੈ ਪਰ ਇਹ ਵੀ ਕਿਤੇ ਨਾ ਕਿਤੇ ਸਰਕਾਰ ਦੇ ਨੂੰ ਸੂਟ ਕਰੇਗਾ ਜੇ ਉਸਨੇ
ਜਿਹੜਾ ਕ੍ਰੈਕਡਾਊਨ ਕਰਨਾ ਹੈ ਕਿ ਜੀ ਜਿਵੇਂ ਆਲਰੇਡੀ ਇੱਕ ਨੈਰੇਟਿਵ ਹਕੂਮਤ ਵੱਲੋਂ ਬਿਲਡ ਕੀਤਾ ਗਿਆ ਲਗਾਤਾਰਤਾ ਨਾਲ ਜੀ ਕਿ ਐਂਟਾਈ ਸਟੇਟ ਲੋਕ ਖਾਲਿਸਤਾਨੀ ਟੁਕੜੇ ਟੁਕੜੇ ਗੈਂਗ ਔਰ ਫਿਰ 300 ਪਾਕਿਸਤਾਨੀ ਟਵਿੱਟਰ ਹੈਂਡਲਰ ਜਿਹੜੇ ਭੜਕਾਟ ਪੈਦਾ ਕਰ ਰਹੇ ਨੇ ਟਰੈਕਟਰ ਰੈਲੀ ਨੂੰ ਜਿਹੜਾ ਅਗੇਂਸਟ ਇੰਡੀਆ ਭੁਗਤਾਉਣਾ ਚਾਹੁੰਦੇ ਨੇ। ਜੀ ਸੋ ਉਸ ਸਾਰੇ ਨੂੰ ਕਿਵੇਂ ਕਰਦੇ ਨੇ ਹਾਲਾਂ ਇਸ ਬਾਰੇ ਗੱਲਬਾਤ ਅਸੀਂ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਨਹੀਂ ਹੈ ਕਿਉਂਕਿ ਅਜੇ ਉੱਥੇ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਆਲਰੇਡੀ ਸਵੇਰ ਦੇ ਆਵਰਸ ਨੇ ਜਦੋਂ ਤੱਕ ਲੇਟ ਆਵਰਸ ਪਿਛਲੇ ਦਿਨ ਦੇ ਸੀ ਨਾਈਟ ਸੀ ਉਦੋਂ ਜਿਹੜੀਆਂ ਵੀਡੀਓ ਸਾਹਮਣੇ ਆਈਆਂ ਜੀ ਉਹਨਾਂ ਦੇ ਮੁਤਾਬਕ ਕਾਫੀ ਨਾਅਰੇਬਾਜ਼ੀ ਹੋਈ ਔਰ ਫਾਈਨਲੀ ਸਟੇਜ ਜਿਹੜੀ ਹੈ ਉਹਨਾਂ ਦੇ ਕੰਟਰੋਲ 'ਚ ਹੈ ਜਿਹੜੇ ਪੰਜਾਬ ਦੀ ਇਸ ਸਾਰੇ ਚੋਂ ਕੁਛ ਨਾ ਕੁਛ ਜਿਹੜੀ ਹੈ ਪ੍ਰੋਗਰੈਸ ਚਾਹੁੰਦੇ ਨੇ। ਉਹ ਨਹੀਂ ਚਾਹੁੰਦੇ ਕਿ ਜਿਵੇਂ ਇੱਕ ਵੱਡਾ ਤਬਕਾ ਉਹਨਾਂ ਦਾ ਜਿਹੜੇ ਗਏ ਉੱਥੇ ਪ੍ਰੋਟੈਸਟ ਕਰਨ ਨੇ ਕਿਸਾਨਾਂ ਦੀਆਂ ਮੰਗਾਂ ਜਿਨ੍ਹਾਂ 'ਚ 3 ਖੇਤੀ ਕਾਨੂੰਨ ਜਾਂ ਮਿਨੀਮਮ ਸਪੋਰਟ ਪ੍ਰਾਈਸ ਦੀ ਮੰਗ ਪਰ 26 ਜਨਵਰੀ ਦੇ ਆਉਂਦੇ ਉਹ ਜਿਹੜਾ ਉਹਨਾਂ ਨੇ ਦਿੱਲੀ ਪੁਲਿਸ ਨੇ ਜਾਂ ਦਿੱਲੀ ਦੀ ਹਕੂਮਤ ਨੇ ਜਿਸ ਕਿਸਮ ਦਾ ਖੇਡਿਆ ਕਿ ਜੀ ਉਹ ਮੈਂਡੇਟਰੀ ਕਰ ਰਹੇ ਨੇ ਕਿਹਾ ਕਿ ਇਹ ਤਾਂ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ ਰਿਪਬਲਿਕ ਡੇ ਨੂੰ। ਉਹਨਾਂ ਨੇ ਜਿਹੜਾ ਰਿੰਗ ਰੋਡ ਤੇ ਜਾਣ ਦਾ ਸੀ ਉਸ ਤੋਂ ਵੀ ਸਟੈਪ ਬੈਕ ਕੀਤਾ ਔਰ ਬਾਰ-ਬਾਰ ਜਿਹੜਾ ਉਹ ਇਕੱਠਾ ਹੋਣ ਦੀ ਲਾਈਨ ਪਰ ਤਿਰੰਗੇ 'ਚ ਲਪੇਟ ਕੇ। ਜੀ ਸੋ ਇਹ ਸ਼ਾਇਦ ਕਈ ਵਾਰੀ ਹੁੰਦਾ ਕੁਝ ਚੀਜ਼ਾਂ ਜਿਹਨੂੰ ਕਹਿੰਦੇ ਨੇ ਕਿ ਜਿਹੜਾ ਫਾਈਨਲ ਸਟ੍ਰਾ ਔਨ ਕੈਮਲਸ ਬੈਕ ਜੀ ਇਹ ਸਾਡੀਆਂ ਧਿਰਾਂ ਨੂੰ ਲੱਗਾ। ਬਿਲਕੁਲ ਲੇਕਿਨ ਇਸ ਨੂੰ ਕਿਵੇਂ ਹਕੂਮਤ ਵਰਤੇਗੀ ਇਹ ਕੱਲ੍ਹ ਦੇ ਇਹ ਸਾਰੇ ਚੋਂ ਹੀ ਸਾਹਮਣੇ ਆਏਗਾ। ਔਰ ਉਹਦੀ ਗੱਲ ਕਰਨ ਤੋਂ ਪਹਿਲਾਂ ਅਸੀਂ ਇਹ ਵੀ ਦੱਸ ਦਈਏ ਕਿ ਅੱਜ ਜਿਉਂ ਹੀ ਸਾਡਾ ਇਹ ਪ੍ਰੋਗਰਾਮ ਚੱਲ ਰਿਹਾ ਹੈ ਔਰ ਨਾਲ ਦੀ ਨਾਲ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਨਿਊਯਾਰਕ ਕੀਤਾ ਜਾ ਰਿਹਾ ਜਿਹਦੇ 'ਚ ਅਸੀਂ ਵੀ ਪਾਰਟਿਸਿਪੇਟ ਕਰਾਂਗੇ ਜੀ ਔਰ ਉਹਦੇ 'ਚ ਅਸੀਂ ਜਿਹੜਾ ਇਸ ਕਿਸਾਨ ਮੋਰਚੇ ਨਾਲ ਸੰਬੰਧਿਤ ਲੇਟੈਸਟ ਡਿਵੈਲਪਮੈਂਟਸ ਪਰ ਕੁੱਲ ਮਿਲਾ ਕੇ ਜੇ 26 ਜਨਵਰੀ 1950 ਨੂੰ ਜਦੋਂ ਕਿ ਭਾਰਤੀ ਆਇਨ ਲਾਗੂ ਕੀਤਾ ਜਾਂਦਾ ਹੈ ਕੱਟ ਆਫ ਡੇਟ ਦੇਖਿਆ ਜਾਏ ਤੇ 72 ਸਾਲਾ ਉਹਨਾਂ ਦੀ ਐਨੀਵਰਸਰੀ ਹੈ। ਬਿਲਕੁਲ ਔਰ ਇਸ ਨੂੰ ਕਿਵੇਂ ਸਿੱਖਾਂ ਨੇ ਐਜ਼ ਏ ਬਲੈਕ ਡੇ ਪਹਿਲੇ ਦਿਨ ਵੀ ਬਲੈਕ ਡੇ ਮਨਾਇਆ ਸੀ ਜਦੋਂ ਕਿ ਭਾਰਤ ਦੇ ਵਿੱਚ ਸੰਵਿਧਾਨ ਲਾਗੂ ਕੀਤਾ ਗਿਆ ਔਰ ਉਸ ਵੇਲੇ ਦੀ ਸਿੱਖ ਲੀਡਰਸ਼ਿਪ ਨੇ ਕਾਲ ਦਿੱਤੀ ਸੀ ਕਿ ਸਾਡੇ ਨਾਲ ਕੀਤਾ ਗਿਆ ਬੜਾ ਵੱਡਾ ਧੋਖਾ ਹੈ। ਇਹ ਜਿਹੜੇ ਇਕਰਾਰ ਸਾਡੇ ਨਾਲ ਕੀਤੇ ਸਨ ਉਹਨਾਂ ਨੂੰ ਤੋਂ ਮੁਕਰਨਾ ਔਰ ਜਿੱਥੇ ਸਿੱਖ ਨੁਮਾਇੰਦਿਆਂ ਨੇ 2 ਸਿੱਖ ਨੁਮਾਇੰਦੇ ਭੁਪਿੰਦਰ ਸਿੰਘ ਮਾਨ ਔਰ ਹੁਕਮ ਸਿੰਘ ਜਿਹੜੇ ਕਿ ਕਾਂਸਟੀਟਿਊਂਟ ਅਸੈਂਬਲੀ 'ਚ ਸਨ ਉਹਨਾਂ ਨੇ ਵੀ ਸੰਵਿਧਾਨ ਦੇ ਖਰੜੇ ਤੇ ਦਸਤਖਤ ਨਹੀਂ ਸੀ ਕੀਤੇ। ਉਹਨਾਂ ਨੇ ਕਿਹਾ ਸੀ ਕਿ ਵੀ it is betrayal of the Sikhs, it is betrayal of the promises made to the Sikhs, we reject this constitution। ਸੋ ਹਕੀਕਤ ਜਿਵੇਂ ਮੈਂ ਅਕਸਰ ਇਹ ਟਰਮ ਇਸਤੇਮਾਲ ਕਰਦਾ ਕਿ ਡੀ ਫੈਕਟੋ ਬੇਸ਼ੱਕ ਅਸੀਂ ਭਾਰਤ ਦੇ ਨਕਸ਼ੇ 'ਚ ਕੈਦ ਹੋਏ ਹਾਂ ਲੇਕਿਨ ਡੀ ਜੂਰਿਸ ਬਿਲਕੁਲ ਕਾਨੂੰਨੀ ਤੌਰ ਤੇ ਅਸੀਂ ਭਾਰਤ ਦਾ ਹਿੱਸਾ ਨਹੀਂ ਹੈ ਕਿਉਂਕਿ ਅਸੀਂ ਭਾਰਤ ਦੇ ਸੰਵਿਧਾਨ ਨੂੰ ਨਹੀਂ ਮੰਨਿਆ। ਔਰ ਉਸ ਦਿਨ 26 ਜਨਵਰੀ 1950 ਨੂੰ ਸਿੱਖ ਲੀਡਰਸ਼ਿਪ ਦੀ ਕਾਲ ਤੇ ਇਹਨੂੰ ਕਾਲੇ ਦਿਵਸ ਦੇ ਤੌਰ ਤੇ ਮਨਾਇਆ ਗਿਆ ਸੀ। ਕਾਲੀਆਂ ਦਸਤਾਰਾਂ ਕਾਲੀਆਂ ਚੁੰਨੀਆਂ ਬੀਬੀਆਂ ਦੇ ਔਰ ਸਿੱਖਾਂ ਨੇ ਆਪਣੇ ਘਰਾਂ ਦੇ ਬਾਹਰ ਕਾਲੇ ਝੰਡੇ ਲਹਿਰਾਏ ਸੀ। ਇਹ ਵੱਖਰੀ ਗੱਲ ਹੈ ਕਿ 72 ਸਾਲਾਂ ਦਾ ਇਹ ਜੋ ਸਾਡਾ ਤਜਰਬਾ ਹੈ ਮਾਈਨੋਰਿਟੀਜ਼ ਦਾ ਖਾਸ ਤੌਰ ਤੇ ਕਸ਼ਮੀਰ ਦੇ ਹਵਾਲੇ ਨਾਲ ਵੀ ਅਸੀਂ ਦੇਖਦੇ ਹਾਂ ਕਿੰਨੀ ਵੱਡੀ ਬਿਟਰੇਅਲ ਉਹਨਾਂ ਦੇ ਨਾਲ ਹੋਈ ਕਿ ਕਿੱਥੇ ਭਾਰਤ ਨੇ UN ਸਿਕਿਉਰਿਟੀ ਕਾਉਂਸਲ 'ਚ ਮੰਨਿਆ ਸੀ ਕਿ ਉਹ ਜਿਹੜੇ ਨੇ ਕਸ਼ਮੀਰੀਆਂ ਦੀ ਮਰਜ਼ੀ ਮੁਤਾਬਕ ਰਾਏਸ਼ੁਮਾਰੀ ਕਰਵਾ ਕੇ ਜੰਮੂ ਕਸ਼ਮੀਰ ਦੀ ਕਿਸਮਤ ਦਾ ਫੈਸਲਾ ਕਰਨਗੇ। ਉਹ ਤਾਂ ਉਹਨਾਂ ਨੇ ਕੀ ਮੰਨਣਾ ਸੀ ਲੇਕਿਨ ਜਿਹੜਾ ਆਰਟੀਕਲ 370 ਔਰ ਕਸ਼ਮੀਰ ਦਾ ਆਪਣਾ ਝੰਡਾ ਉਹਨਾਂ ਦਾ ਆਪਣਾ ਨੈਸ਼ਨਲ ਐਂਥਮ ਆਪਣੀ ਕਾਂਸਟੀਟਿਊਐਂਟ ਅਸੈਂਬਲੀ ਔਰ ਕੋਈ ਲਾ ਭਾਰਤ ਦਾ ਆਟੋਮੈਟਿਕਲੀ ਜੰਮੂ ਕਸ਼ਮੀਰ ਤੇ ਲਾਗੂ ਨਹੀਂ ਸੀ ਹੁੰਦਾ ਜਦੋਂ ਤੱਕ ਕਿ ਉਹ ਉਹਨਾਂ ਦੀ ਅਸੈਂਬਲੀ ਪਾਸ ਨਾ ਕਰੇ। ਕਿਵੇਂ 5 ਅਗਸਤ 2019 ਨੂੰ ਆਈਨੀ ਗੁੰਡਾਗਰਦੀ ਕਰਕੇ ਕਸ਼ਮੀਰ ਦਾ ਉਹ ਸਟੇਟਸ ਵੀ ਖਤਮ ਕੀਤਾ ਗਿਆ ਔਰ 2 ਯੂਨੀਅਨ ਟੈਰੀਟਰੀਜ਼ ਬਣਾ ਦਿੱਤੀਆਂ ਗਈਆਂ ਔਰ ਅੱਜ 10 ਲੱਖ ਫੌਜ ਰੱਖ ਕੇ ਜੋ ਉਹਨਾਂ ਦੇ ਉੱਤੇ ਜ਼ੁਲਮ ਚੱਲ ਰਹੇ ਨੇ ਉਹ ਵੀ ਕਹਾਣੀ ਹੈ। ਨਾਰਥ ਈਸਟ ਦੀਆਂ ਸਟੇਟਾਂ 'ਚ ਖਾਸ ਤੌਰ ਤੇ ਨਾਗਿਆਂ ਦੇ ਨਾਲ ਕਿਸ ਕਿਸਮ ਦਾ ਧੋਖਾ ਕੀਤਾ ਔਰ ਇਹਦੇ ਬਾਵਜੂਦ ਕਿ ਇਸ ਸੰਵਿਧਾਨ ਨੂੰ ਜਿਹੜਾ ਇਸ ਦੇ ਫਾਦਰ ਮੰਨੇ ਜਾਂਦੇ ਨੇ ਉਹ ਡਾਕਟਰ BR ਅੰਬੇਦਕਰ ਜਿਨ੍ਹਾਂ ਦਾ ਸਬੰਧ ਦਲਿਤ ਲੀਡਰਸ਼ਿਪ 'ਚੋਂ ਉਹ ਸਨ। ਲੇਕਿਨ ਜੇ ਇਹਨਾਂ 72 ਸਾਲਾਂ 'ਚ ਭਾਰਤ ਦੇ ਨਕਸ਼ੇ 'ਚ
ਇਹਦੇ ਬਾਵਜੂਦ ਕਿ ਸ਼ਡਿਊਲ ਕਾਸਟ ਸ਼ਡਿਊਲ ਟਰਾਈਬਸ ਉਹਨਾਂ ਦੇ ਲਈ ਰਿਜ਼ਰਵੇਸ਼ਨ ਦਾ ਜਿਹੜਾ ਹੈ ਉਹ ਪ੍ਰਬੰਧ ਕੀਤਾ ਗਿਆ, ਲੇਕਿਨ ਉਹਨਾਂ ਦੀ ਅੱਜ ਕੀ ਦਸ਼ਾ ਹੈ ਔਰ ਕਿਵੇਂ ਇਹਦੇ ਬਾਵਜੂਦ ਕਿ ਕਮਿਸ਼ਨ ਹੈ ਸ਼ਡਿਊਲ ਕਾਸਟ ਜਾਂ ਸ਼ਡਿਊਲ ਟਰਾਈਬਸ ਦੇ ਉੱਤੇ ਜੋ ਜ਼ੁਲਮ ਹੁੰਦੇ ਨੇ ਉਹਨਾਂ ਨੂੰ ਜੇ ਉਹਨਾਂ ਦੇ ਅੰਕੜੇ ਦੇਖੇ ਜਾਣ ਤੇ 72 ਸਾਲਾਂ 'ਚ ਹਰ ਚੜ੍ਹਦੇ ਸੂਰਜ ਦੇ ਨਾਲ ਇਹ ਅੰਕੜੇ ਦੱਸਦੇ ਨੇ ਕਿ ਕਿਵੇਂ ਭਾਰਤ ਦੇ ਵਿੱਚ ਅੱਜ ਦਲਿਤ ਔਰ ਟਰਾਈਬਲਸ ਰਹਿ ਰਹੇ ਨੇ। ਈਸਾਈਆਂ ਦੀ ਹਾਲਤ ਵੀ ਉਹ ਤੁਸੀਂ ਅੱਡ ਰਿਪੋਰਟਸ ਉਹ US ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਹੋਏ, ਸਟੇਟ ਡਿਪਾਰਟਮੈਂਟ ਹੋਏ ਜਾਂ ਉਹਨਾਂ ਦੇ ਆਪਣੇ ਆਰਚ ਬਿਸ਼ਪ, ਕਿਉਂਕਿ ਚਰਚਿਸ ਦੇ ਵਿੱਚ ਬੈਠੇ ਲੋਕ ਕਾਫੀ ਪੜ੍ਹੇ ਲਿਖੇ ਨੇ, ਉਹ ਰਿਪੋਰਟਸ ਰੈਗੂਲਰਲੀ ਡਾਟਾ ਕਲੈਕਟ ਕਰਦੇ ਨੇ, ਭੇਜਦੇ ਵੀ ਨੇ। ਔਰ ਇਸ ਸਾਰੇ ਦੇ ਨਾਲ ਅਸੀਂ ਕੁੱਲ ਮਿਲਾ ਕੇ ਜੇ ਭਾਰਤ ਦਾ ਗਰੀਬ ਤਬਕਾ ਜਿਨ੍ਹਾਂ ਦੇ ਵਿੱਚ ਈਵਨ ਕੁਝ ਉੱਚੀਆਂ ਜਾਤਾਂ ਦੇ ਲੋਕ ਵੀ ਸ਼ਾਮਲ ਹੋਣਗੇ, 40% ਤੋਂ ਜ਼ਿਆਦਾ ਲੋਕ ਗੁਰਬਤ ਦੀ ਲਾਈਨ ਤੋਂ ਰੇਖਾ ਤੋਂ ਥੱਲੇ ਨੇ ਤੇ ਬਿਲੋ ਪਾਵਰਟੀ ਲਾਈਨ ਦੀ ਡੈਫੀਨੇਸ਼ਨ ਹੈ ਜਿਨ੍ਹਾਂ ਨੂੰ 2 ਵੇਲੇ ਦੀ ਰੋਟੀ ਨਸੀਬ ਨਾ ਹੋਏ। ਸੋ ਉਹ ਕਿਸ ਹਾਲ 'ਚ ਨੇ ਉਹ ਤੁਸੀਂ ਯੂਨਾਈਟਿਡ ਨੇਸ਼ਨਸ ਦੀ ਹਿਊਮਨ ਡਿਵੈਲਪਮੈਂਟ ਰਿਪੋਰਟਸ ਦੇਖ ਲਓ ਹਰ ਸਾਲ ਦੀ, ਜਾਂ ਜਿਹੜਾ ਵਰਲਡ ਇਕਨੋਮਿਕ ਫੋਰਮ ਜਾਂ ਯੂਨਾਈਟਿਡ ਨੇਸ਼ਨਸ ਦੇ ਜਿਹੜੇ ਫੂਡ ਪ੍ਰੋਗਰਾਮ ਨੇ ਉਹਨਾਂ ਦੀਆਂ ਜਦੋਂ ਤੁਸੀਂ ਰਿਪੋਰਟਸ ਦੇਖੋਗੇ ਤਾਂ ਕੁਝ ਹਾਲਤਾਂ ਦੇ ਵਿੱਚ ਭਾਰਤ ਦੀ ਹਾਲਤ ਸਬ ਸਹਾਰਾ ਡੈਜ਼ਰਟ ਦੇ ਦੇਸ਼ਾਂ ਨਾਲੋਂ ਵੀ ਬਦਤਰ, ਔਰ ਅਸੀਂ ਜਿਨ੍ਹਾਂ ਨੂੰ ਇਥੋਪੀਆ, ਸੋਮਾਲੀਆ ਜਾਂ ਸੁਡਾਨ ਦੇ ਹਵਾਲੇ ਨਾਲ ਦੇਖਦੇ ਹਾਂ ਕਈ ਮਾਮਲੇ 'ਚ ਉਹ ਵੀ ਭਾਰਤ ਨਾਲੋਂ ਬਿਹਤਰ ਨੇ। ਸੋ ਇਹ ਤਾਂ ਇਹਨਾਂ ਦੀ ਜਮਹੂਰੀਅਤ ਦਾ ਹਾਲ ਹੈ। ਸੋ ਇਹ ਜਿਹੜੀ 3 ਕਿਸਾਨ ਕਾਨੂੰਨਾਂ ਨੂੰ ਲੈ ਕੇ ਐਜੀਟੇਸ਼ਨ ਜਿਸ ਨੇ ਘੱਟੋ ਘੱਟ ਭਾਰਤ ਦੀ ਸਟੇਟ ਆਫ ਅਫੇਅਰਸ ਵੱਲ ਧਿਆਨ ਦੁਨੀਆ ਦਾ ਖਿੱਚਿਆ। ਇਸ ਵੇਲੇ ਦੁਨੀਆ ਦੀਆਂ ਵੱਡੀਆਂ ਪਬਲੀਕੇਸ਼ਨਸ ਦੇ ਵਿੱਚ ਵੀ ਆਰਟੀਕਲ ਛਪ ਰਹੇ ਨੇ ਔਰ ਇੱਕ ਅੰਦਾਜ਼ੇ ਮੁਤਾਬਕ ਇਸ ਵੇਲੇ 400 ਦੇ ਕਰੀਬ ਅੱਡ-ਅੱਡ ਦੁਨੀਆ ਦੇ ਟੀਵੀ ਚੈਨਲ ਜਾਂ ਨੈਟਵਰਕਸ ਦੇ ਨੁਮਾਇੰਦੇ ਦਿੱਲੀ ਪਹੁੰਚੇ ਹੋਏ ਨੇ, ਜਿਹੜੇ ਟਰੈਕਟਰ ਰੈਲੀ ਜਿਸ ਦੇ ਵਿੱਚ ਇੱਕ ਅੰਦਾਜ਼ੇ ਮੁਤਾਬਕ 2 ਲੱਖ ਦੇ ਕਰੀਬ ਟਰੈਕਟਰਸ ਦੀ ਸ਼ਮੂਲੀਅਤ ਹੋਏਗੀ। ਹਾਲਾਂ ਬਹੁਤ ਸਾਰੀਆਂ ਪਾਬੰਦੀਆਂ ਲਾਈਆਂ ਗਈਆਂ ਨੇ, ਰਾਊਟ ਬਦਲਣ ਨੂੰ ਲੈ ਕੇ ਰੌਲਾ ਇੱਕ ਗਰੁੱਪ ਨੇ ਮੰਨ ਲਿਆ ਸੰਯੁਕਤ ਕਿਸਾਨ ਮੋਰਚੇ ਨੇ, ਪਰ ਦੂਸਰੇ ਪਾਸੇ ਉਗਰਾਹਾਂ ਗਰੁੱਪ ਜਿਹੜਾ ਟਿਕਰੀ ਬਾਰਡਰ ਤੇ ਬੈਠੇ ਨੇ ਉਹਨਾਂ ਨੇ ਕਿਹਾ ਜੀ ਬਿਲਕੁਲ ਨਹੀਂ, ਸਾਨੂੰ ਤਾਂ ਭਰੋਸੇ 'ਚ ਨਹੀਂ ਲਿਆ ਹੈ, ਨਾ ਹੀ ਅਸੀਂ ਮੰਨਿਆ, ਅਸੀਂ ਤਾਂ ਰਿੰਗ ਰੋਡ ਤੇ ਜਾਵਾਂਗੇ। ਤੇ ਸਿੰਘ ਬਾਰਡਰ ਦੇ ਉੱਤੇ ਜਿੱਥੇ ਸੱਚਮੁੱਚ ਸਿੰਘਾਂ ਦਾ ਬੋਲਬਾਲਾ ਹੈ ਉੱਥੇ ਉਹਨਾਂ ਨੇ ਸਟੇਜ ਦੇ ਉੱਤੇ ਜਿਹੜਾ ਹੈ ਉਹ ਇਹ ਗੱਲ ਕਲੀਅਰ ਕਰ ਦਿੱਤੀ ਹੈ ਕਿ ਭਾਈ ਅਸੀਂ ਤਿਰੰਗਾ ਜਿਹੜਾ ਹੈ ਉਸ ਨੇ ਅੱਗੇ ਸਾਨੂੰ ਕਿਹੜਾ ਹੀ ਮਹਿਫੂਜ਼ ਰੱਖਿਆ ਜਾਂ ਕੀ ਦਿੱਤਾ ਹੈ, ਵੀ ਇਸ ਵੇਲੇ ਸਾਡੀ ਹੋਂਦ ਦੀ ਲੜਾਈ ਹੈ। ਸੋ ਇਸ ਜਦੋਂ ਅਸੀਂ ਗੱਲ ਕਰ ਰਹੇ ਹਾਂ ਉੱਥੇ ਰਾਤ ਨੂੰ ਕੀ ਵਾਪਰੇਗਾ, ਮੈਨੂੰ ਇਹ ਲੱਗਦਾ ਹੈ ਕਿ ਵੀ ਇਸ ਬਹਾਨੇ ਦੇ ਨਾਲ ਕ੍ਰੈਕਡਾਊਨ ਵੀ ਹੋ ਸਕਦਾ ਹੈ, ਤਿੰਨਾਂ ਹੀ ਪਰੇਡਸ ਨੂੰ ਰੋਕਣ ਦੀ ਵੀ ਕੋਸ਼ਿਸ਼ ਹੋ ਸਕਦੀ ਹੈ, ਜਾਂ ਜਿਹੜਾ ਕੋਈ ਵੀ ਹੋਰ ਕੁਝ ਵੀ ਵਾਪਰ ਸਕਦਾ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਵੇਲੇ ਟੈਂਸ਼ਨਸ ਔਨ ਦਾ ਰਾਈਜ਼ ਨੇ ਔਰ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਉਹਨਾਂ ਦੀ ਔਰ ਫੌਜ ਵੀ ਸਟੈਂਡ ਬਾਈ ਹੈ, ਕਿਉਂਕਿ ਗੱਲ ਇੱਥੇ ਨਹੀਂ ਮੁੱਕੇਗੀ। 26 ਜਨਵਰੀ ਜੇ ਪੀਸਫੁਲੀ ਨਿਕਲ ਵੀ ਜਾਂਦੀ ਹੈ, ਜਿਹਦੀਆਂ ਸੰਭਾਵਨਾਵਾਂ ਹੁਣ ਘਟ ਗਈਆਂ ਨੇ, ਕਿਉਂਕਿ ਜਦੋਂ ਆਲਟਰਨੇਟ ਰਾਊਟ ਦੀ ਗੱਲ ਹੋਈ ਔਰ 40 ਜਥੇਬੰਦੀਆਂ ਦਾ ਸਮੂਹ ਮੰਨ ਆਇਆ ਜੀ ਠੀਕ ਹੈ ਅਸੀਂ ਰਿੰਗ ਰੋਡ ਤੇ ਵੀ ਨਹੀਂ ਵੜਦੇ, ਸਾਨੂੰ 80 ਮੀਲ ਦਾ ਜਿਹੜਾ ਸਟ੍ਰੈਚ ਦੇ ਦਿੱਤਾ ਹੈ, ਬਾਰ-ਬਾਰ ਜਿਵੇਂ ਹੁੰਦਾ ਕਿ ਵੀ ਜੰਗਲਾਂ 'ਚ ਗੇੜਾ ਦੇ ਕੇ ਤੁਸੀਂ ਆ ਗਏ, ਤੇ ਫਿਰ ਲੱਗਦਾ ਸੀ ਵੀ ਚਲੋ ਇਹ ਪੀਸਫੁਲੀ ਤਾਂ ਇਹ ਹੋਇਆ। ਪਰ ਜਿਉਂ ਹੀ ਇਹ ਦੋਨੋਂ ਹੀ ਡਿਵੈਲਪਮੈਂਟਸ ਵਾਪਰੀਆਂ ਨੇ ਪਿਛਲੇ 12-14 ਘੰਟੇ 'ਚ, ਉਸ ਤੋਂ ਬਾਅਦ ਇਹ ਲੱਗਦਾ ਹੈ ਕਿ ਵੀ ਸਰਕਾਰ ਨੂੰ ਜਿਹੜਾ ਉਹ ਲੱਗਦਾ ਸੀ ਜਿਹੜਾ ਕਿ ਵੀ ਅਸੀਂ ਡਿਊਪ ਕਰ ਲਿਆ, ਉਹ ਗੱਲ ਵੀ ਨਹੀਂ ਹੋਈ। ਪਰ ਨਾਲ ਦੀ ਨਾਲ ਜਿਹੜੀਆਂ ਸੰਯੁਕਤ ਕਿਸਾਨ ਮੋਰਚਾ ਮੰਨ ਕੇ ਆਏ ਕਿ ਜੀ ਅਸੀਂ ਰਿੰਗ ਰੋਡ ਤੇ ਵੀ ਨਹੀਂ ਵੜਦੇ, ਤੇ ਆਊਟਰ ਉਹਨਾਂ ਨੂੰ ਵੀ ਲੱਗਾ ਹੋਣਾ ਕਿ ਵੀ ਜਿਹੜੀ ਇਸ ਦੀ ਵਿਰੋਧਤਾ ਸ਼ੁਰੂ ਹੋਈ ਜੋ ਲਾਈਨ ਉਹਨਾਂ ਨੇ ਲਈ ਹੈ, ਉਹਨਾਂ ਨੇ ਵੀ ਐਲਾਨ ਕਰ ਦਿੱਤਾ ਜੀ ਕਿ ਅਸੀਂ 1 ਫਰਵਰੀ ਨੂੰ ਜਦੋਂ ਕਿ ਬਜਟ ਸੈਸ਼ਨ ਸ਼ੁਰੂ ਹੋ ਰਿਹਾ ਪਾਰਲੀਮੈਂਟ ਦਾ, ਅਸੀਂ ਪਾਰਲੀਮੈਂਟ ਦਾ ਘਿਰਾਓ ਕਰਾਂਗੇ, ਅਸੀਂ ਮਾਰਚ ਕਰਾਂਗੇ ਪਾਰਲੀਮੈਂਟ ਨੂੰ ਔਨ ਫੁੱਟ ਪੈਦਲ, ਔਰ ਉਹ ਅਸੀਂ ਐਵੇਂ ਹੁਣ ਮੁੜਨ ਵਾਲੇ ਨਹੀਂ, ਇਸ ਸਟਰਗਲ ਨੂੰ ਅਸੀਂ ਤੇਜ਼ ਕਰਾਂਗੇ ਇੱਧਰ ਉੱਧਰ। ਸੋ ਮਤਲਬ ਜੇ 26 ਜਨਵਰੀ ਬਹੁਤ ਹੋਪਫੁਲੀ ਜਿਹੜੇ ਹੋਣਗੇ ਉਹ ਸਮਝਣ ਕਿ ਪੀਸਫੁਲੀ ਨਿਕਲ ਵੀ ਜਾਂਦਾ ਹੈ, ਤੇ ਫਿਰ 1 ਫਰਵਰੀ ਤੱਕ ਪਹੁੰਚਦਿਆਂ ਟਕਰਾਅ ਹੀ ਟਕਰਾਇਆ। ਔਰ ਇਸ ਗੱਲ ਦਾ ਧਿਆਨ ਰਹੇ ਕਿ ਬਹੁਤ ਵਾਰ ਅਸੀਂ ਟਕਰਾਅ ਤੋਂ ਜਦੋਂ ਤੱਕ ਘਬਰਾਉਂਦੇ ਹਾਂ ਜਾਂ ਡਰਦੇ ਹਾਂ, ਪ੍ਰੈਸ਼ਰ ਵੀ ਟਕਰਾਅ ਦੀ ਪੋਸੀਬਿਲਿਟੀ ਦੇ ਨਾਲ ਹੀ ਬਿਲਟ ਹੁੰਦਾ ਹੈ। ਅਦਰਵਾਈਜ਼ ਤੁਸੀਂ ਬੈਠੇ ਰਹੋ
2 ਮਹੀਨੇ ਪੰਜਾਬ 'ਚ ਬੈਠੇ ਰਹੇ ਰੇਲਵੇ ਟਰੈਕਸ ਤੇ, ਨਹੀਂ ਕੁਝ ਹੋਇਆ। ਜੇ ਸ਼ੰਭੂ ਮੋਰਚੇ ਬਾਰਡਰ ਤੇ ਹਰਿਆਣੇ ਦੇ ਨਾਲ ਲੱਗਦੇ ਪੰਜਾਬ ਬਾਰਡਰ ਤੇ ਬੈਠੇ ਰਹਿੰਦੇ ਕੀ ਹੋਣਾ ਸੀ। ਔਰ ਜੇ ਹੁਣ ਦਿੱਲੀ ਆ ਹੀ ਗਏ ਨੇ, ਜੇ ਇੱਥੇ ਬੈਠ ਗਏ ਨੇ, ਜਾਂ ਨਾ ਤੁਸੀਂ ਕੋਈ ਟ੍ਰੈਫਿਕ ਡਿਸਰਪਟ ਕੀਤਾ ਨਾ ਕੋਈ ਹੋਰ ਕੀਤਾ, ਤੇ ਉਹਨਾਂ ਨੂੰ ਕੀ ਫਰਕ ਪੈਂਦਾ? ਆਪਣੀਆਂ ਤੁਸੀਂ ਰੋਟੀਆਂ ਲਿਆ ਰਹੇ ਹੋ, ਖਾ ਰਹੇ ਹੋ, ਉੱਥੇ ਪਕਾ ਰਹੇ ਹੋ। ਔਰ ਈਵਨ ਜੇ ਟਰੈਕਟਰ ਰੈਲੀ ਉਹ ਬਾਹਰ ਵੀ ਹੁੰਦੀ ਹੈ, ਜਿਵੇਂ ਕੱਲ੍ਹ ਹੀ ਅੰਦਾਜ਼ਾ ਆਇਆ ਕਿ ਭਾਈ ਜੇ 10,000 ਰੁਪਈਆ ਸਿਰਫ ਡੀਜ਼ਲ ਲੱਗੇਗਾ ਜਿਹੜਾ ਟਰੈਕਟਰ ਪੰਜਾਬ 'ਚੋਂ ਦਿੱਲੀ ਤੱਕ ਜਾਂਦਾ ਹੈ। ਔਰ ਜੇ 2 ਲੱਖ ਦੀ ਤੁਸੀਂ ਗੱਲ ਕਰ ਰਹੇ ਹੋ ਟਰੈਕਟਰਾਂ ਦੀ ਸ਼ਮੂਲੀਅਤ ਦੀ, ਤੇ 10,000 ਪਰ ਟਰੈਕਟਰ, ਇਹ 200 ਕਰੋੜ ਸਿਰਫ ਤੇ ਸਿਰਫ ਤੁਸੀਂ ਤੇਲ ਫੂਕਦੇ ਹੋ। ਉਹ ਵੀ ਆਇਲ ਹੋਏ, ਡੀਜ਼ਲ ਹੋਏ, ਉੱਥੇ ਵੀ ਇਹੀ ਅਡਾਨੀ ਅੰਬਾਨੀ ਪਤੰਜਲੀ ਬੈਠੇ ਨੇ, ਉਹ ਵੀ ਉਹਨਾਂ ਨੂੰ। ਤੇ ਜਿਹੜੀ ਬਾਕੀ ਵੇਅਰ ਐਂਡ ਟੀਅਰ ਹੈ, ਬਾਕੀ ਖਰਚੇ ਨੇ, ਔਰ ਕਿੰਨੇ ਹੁਣ ਤਾਂ ਜਿਹੜੀਆਂ ਮੌਤਾਂ ਨੇ ਉਹਨਾਂ ਦੀ ਗਿਣਤੀ 200 ਤੱਕ ਪਹੁੰਚ ਗਈ ਹੈ। ਔਰ ਅਦਰਵਾਈਜ਼ ਇਹ ਟਕਰਾਅ ਵੀ ਇਹ ਵੀ ਇੱਕ ਆਰਗੂਮੈਂਟ ਇਸਤੇਮਾਲ ਕੀਤਾ ਜਾ ਰਿਹਾ ਕਿ ਟਕਰਾਅ ਵੀ ਹੋ ਜਾਂਦਾ ਹੈ। ਜਲਿਆਂਵਾਲਾ ਬਾਗ ਜਿਸ ਦੇ ਵਿੱਚ ਕੁੱਲ ਮਿਲਾ ਕੇ 300 ਤੋਂ 400 ਬੰਦਾ ਦੀ ਡੈਥ ਹੋਈ, ਜਿਹਨੇ ਸਾਰਾ ਕੁਝ ਬਦਲ ਕੇ ਰੱਖਤਾ, 200 ਬੰਦਾ ਤਾਂ ਵੈਸੇ ਵੀ ਮਰ ਗਏ। ਸੋ ਮਤਲਬ ਇਹ ਹੈ ਕਿ ਵੀ ਇਹ ਜਿਹੜੇ ਡਿਫਰੈਂਟ ਕਰੰਟ ਚੱਲ ਰਹੇ ਨੇ, ਇਸ 'ਚ ਕੁਛ ਵੀ ਹੋ ਸਕਦਾ। ਕੋਈ ਵੀ ਜਦੋਂ ਅਸੀਂ ਗੱਲ ਕਰ ਰਹੇ ਹਾਂ, ਮੈਨੂੰ ਇਹ ਫੀਅਰ ਹੈ ਕਿ ਮਿਡਨਾਈਟ, ਪਾਸਟ ਮਿਡਨਾਈਟ ਵੀ ਕੋਈ ਜਿਹੜਾ ਉਹ ਸਟ੍ਰਾਈਕ ਹੋ ਸਕਦੀ ਹੈ ਔਰ ਇਹਨੂੰ ਰੋਕਿਆ ਜਾ ਸਕਦਾ। ਪਰ ਇਹ ਕਰਨ ਤੋਂ ਪਹਿਲਾਂ ਅਸੀਂ ਦੱਸਦੇ ਹੀ ਹੈ ਕਿ ਵੀ ਇਹ ਜਿਹੜਾ 3 ਖੇਤੀ ਕਾਨੂੰਨਾਂ ਨੂੰ ਲੈ ਕੇ ਜਿਹੜੀ ਗੱਲ ਹੈ, ਇਹ ਇੱਕ ਸਿੰਪਟਮ ਹੈ, ਇੱਕ ਲੱਛਣ ਹੈ ਬਿਮਾਰੀ ਦਾ। ਬਿਮਾਰੀ ਗੁਲਾਮੀ ਹੈ। ਬਿਮਾਰੀ 15 ਅਗਸਤ 1947 ਨੂੰ ਜਿਹੜਾ ਹੈ ਉਹਦਾ ਇਨਕੂਬੇਸ਼ਨ ਪੀਰੀਅਡ ਸਟਾਰਟ ਹੋ ਜਾਂਦਾ ਹੈ। 26 ਜਨਵਰੀ 1950 ਨੂੰ ਜਦੋਂ ਸੰਵਿਧਾਨ ਲਾਗੂ ਕੀਤਾ ਜਾਂਦਾ ਹੈ, ਤੇ ਜਿਹੜੀਆਂ ਥੋੜ੍ਹੀਆਂ ਬਹੁਤ ਹੋਪਸ ਜਿਹੜੀ ਉਸ ਵੇਲੇ ਦੀ ਸਾਡੀ ਲੀਡਰਸ਼ਿਪ ਨੇ, ਜਿਨ੍ਹਾਂ ਨੇ ਕਿਸਮਤ ਕਾਂਗਰਸ ਦੇ ਨਾਲ ਜੋੜੀ, ਇੰਡੀਆ ਦੇ ਨਾਲ ਜੋੜੀ, ਉਹਨਾਂ ਨੂੰ ਹੋਪ ਸੀ ਕਿ ਵੀ ਚਲੋ ਜਿਹੜਾ ਸਾਡੇ ਨਾਲ ਇਕਰਾਰ ਹੈ ਨਹਿਰੂ ਨੇ ਕੀਤਾ, ਗਾਂਧੀ ਨੇ ਕੀਤਾ ਸੀ 1931 'ਚ ਜਦੋਂ ਉਹ ਜਾ ਰਿਹਾ ਸੀ ਰਾਊਂਡ ਟੇਬਲ ਕਾਨਫਰੰਸ ਲਈ ਲੰਡਨ, ਗੁਰਦੁਆਰਾ ਸੀਸਗੰਜ ਵੀ ਆਇਆ। ਔਰ ਅਸੀਂ ਜ਼ਿਕਰ ਕੀਤਾ ਸੀ ਕਿ ਸਰਦਾਰ ਮਧੂਸੂਦਨ ਸਿੰਘ ਬੇਦੀ ਜਿਨ੍ਹਾਂ ਨੇ ਸੀਸਗੰਜ ਗੁਰਦੁਆਰਾ ਸਾਹਿਬ ਦੇ ਇਕੱਠ 'ਚ ਉਹਨੂੰ ਪੁੱਛਿਆ ਸੀ ਨਹਿਰੂ ਨੂੰ, ਉਹਦੇ 'ਚ ਉਹਨੇ ਇਹਨੂੰ ਗਾਂਧੀ ਨੇ ਉਹਦੇ 'ਚ ਕਿਹਾ ਸੀ ਜੀ ਨੋ ਕਨਸਟੀਟਿਊਸ਼ਨ ਇੰਡੀਆ will be accepted which won't be acceptable to the Sikhs, ਕਿ ਕੋਈ ਸੰਵਿਧਾਨ ਅਸੀਂ ਐਸਾ ਨਹੀਂ ਮੰਨਾਂਗੇ ਜਿਹੜਾ ਸਿੱਖਾਂ ਨੂੰ ਮਨਜ਼ੂਰ ਨਾ ਹੋਏ। ਔਰ ਮਧੂਸੂਦਨ ਸਿੰਘ ਬੇਦੀ ਹੋਰਾਂ ਨੇ ਪੁੱਛਿਆ ਕਿ ਵੀ ਜੇ ਇਵੇਂ ਹੋਇਆ, ਤੇ ਫਿਰ ਉਹਨੇ ਕਿਹਾ ਜੀ ਰੱਬ ਇਸ ਗੱਲ ਦੀ ਵਿਟਨੈਸ ਹੈ, ਮੈਂ ਕਾਂਗਰਸ ਦੇ ਬਿਹਾਫ ਤੇ ਕਹਿ ਸਕਦਾ ਕਿ ਭਾਈ ਜੇ ਇਵੇਂ ਹੋਏਗਾ ਤੇ ਭਾਰਤ ਆਪਣੀ ਜਿਹੜੀ ਹੈ ਉਹ ਬਰਬਾਦੀ ਦਾ ਜਿਹੜਾ ਉਹ ਜੜ ਖੋਦ ਲਏਗਾ, ਬਰਬਾਦੀ ਦੇ ਵਿੱਚ ਡਿੱਗ ਪਏਗਾ, ਸਿੱਖ ਜਸਟੀਫਾਈਡ ਹੋਣਗੇ ਫਿਰ ਸੌਡ ਚੁੱਕਣ ਨੂੰ। ਔਰ ਅਸੀਂ ਲਾਸਟ ਟਾਈਮ ਵੀ ਜਦੋਂ ਇਹ ਕੋਟ ਕੀਤਾ, ਔਰ ਕੁਦਰਤੀ ਜਿਹੜੇ ਕਾਮੈਂਟ ਸੈਕਸ਼ਨ ਦੇ ਵਿੱਚ ਇੱਕ ਵੀਰ, ਉਹਨਾਂ ਦਾ ਮੈਨੂੰ ਹੁਣ ਨਾਂ ਨਹੀਂ ਯਾਦ, ਉਹਨਾਂ ਨੇ ਕਿਹਾ ਜੀ ਤੁਸੀਂ ਬਿਲਕੁਲ ਠੀਕ ਕਿਹਾ, ਮੇਰੇ ਹੀ ਪਿਤਾ ਜੀ ਸੀ ਮਧੂਸੂਦਨ ਸਿੰਘ ਬੇਦੀ, ਮੈਂ ਉਹਨਾਂ ਦਾ ਲੜਕਾ ਜਿਨ੍ਹਾਂ ਨੇ ਗਾਂਧੀ ਨੂੰ ਇਹ ਚੈਲੰਜ ਕੀਤਾ ਸੀ। ਔਰ ਬਾਅਦ ਦੇ ਵਿੱਚ ਸ਼ਾਇਦ ਉਹਦੀ ਪਬਲੀਕੇਸ਼ਨ ਯੰਗ ਇੰਡੀਆ ਦੇ ਵਿੱਚ ਮੈਨੂੰ ਖੁਸ਼ੀ ਵੀ ਹੋਈ ਕਿ ਵੀ ਜਦੋਂ ਅਸੀਂ ਤਾਂ ਹਿਸਟਰੀ ਦੀਆਂ ਬੁੱਕਸ 'ਚੋਂ ਹੀ ਇਹ ਫੈਕਟਸ ਕੱਢੇ ਨੇ, ਪਰ ਉਹਦੀ ਲਿਵਿੰਗ ਟੈਸਟੀਮਨੀ ਵੀ ਨੇ, ਉਹਨਾਂ ਪਰਿਵਾਰ ਉਹਨਾਂ ਨੂੰ ਫਖਰ ਹੋਏਗਾ ਕਿ ਭਾਈ ਸਾਡੇ ਬਜ਼ੁਰਗਾਂ ਨੇ ਵੇ ਬੈਕ 1930 'ਚ ਦੇਖ ਲਿਆ ਸੀ ਕਿ ਵੀ ਇਹ ਮੁੱਕਰ ਵੀ ਸਕਦੇ ਨੇ। ਲੇਕਿਨ ਇਸੇ ਤਰ੍ਹਾਂ ਅਸੀਂ ਨਹਿਰੂ ਦਾ ਦੇਖਦੇ ਹਾਂ 1946 'ਚ ਪ੍ਰੈਸ ਕਾਨਫਰੰਸ ਜਦੋਂ ਇਹ ਕਹਿੰਦਾ ਹੈ, ਜਦੋਂ ਕਿ ਭਾਈ ਮੈਨੂੰ ਕੋਈ ਇਤਰਾਜ਼ ਨਹੀਂ ਹੋਏਗਾ ਕਿ brave Sikhs of Punjab are given an autonomous region in the north of India so that they may also be able to experience the glow of freedom, ਕਿ ਵੀ ਪੰਜਾਬ ਦੇ ਬਹਾਦਰ ਸਿੱਖਾਂ ਨੂੰ ਭਾਰਤ ਦੇ ਉੱਤਰ ਦੇ ਵਿੱਚ ਇੱਕ ਐਸਾ ਖਿੱਤਾ ਦਿੱਤਾ ਜਾਏ ਜਿੱਥੇ ਉਹ ਵੀ ਆਜ਼ਾਦੀ ਦੀ ਜਿਹੜੀ ਹੈ ਲੌ ਰੌਸ਼ਨੀ ਉਸ ਨੂੰ ਮਾਣ ਸਕਣ। ਹੁਣ ਇਸ ਤੋਂ ਬਿਯੋਂਡ ਤਾਂ ਕੁਝ ਨਹੀਂ ਹੁੰਦਾ। ਲੇਕਿਨ ਇਹ ਜਿਹੜਾ ਜਦੋਂ ਅਸੀਂ 26 ਜਨਵਰੀ 1950 ਦੇ ਹਵਾਲੇ ਨਾਲ ਔਰ 26 ਜਨਵਰੀ 2021 ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ, ਸਾਲ ਤਾਂ 71 ਹੋਏ ਨੇ, ਪਰ ਕਿਉਂਕਿ 72 ਇਸ ਲਈ ਕਿਹਾ ਜਾਂਦਾ ਹੈ ਕਿ ਜਦੋਂ ਪਹਿਲਾਂ ਮੰਨਿਆ ਜਾਂਦਾ ਹੈ ਕਿ ਭਾਈ ਇਹ ਹੋਇਆ, ਉਹ ਪਹਿਲਾਂ ਗਿਣਿਆ ਜਾਂਦਾ, ਸਾਲ ਬਾਅਦ 2 ਹੋ ਜਾਂਦੇ ਨੇ। ਸੋ ਇਹ ਇੱਕ, ਲੇਕਿਨ ਇਹਨਾਂ 71 ਸਾਲਾਂ ਦੇ ਤਜਰਬੇ ਨੇ ਸਾਨੂੰ ਦੱਸ ਦਿੱਤਾ ਹੈ ਕਿ ਇਸ ਸੰਵਿਧਾਨ ਦੇ ਤਹਿਤ, ਹਾਲਾਂਕਿ ਸਾਡੇ ਲਈ ਤਾਂ ਉਦੋਂ ਹੀ ਸਾਹਮਣੇ ਸੀ ਕਿ ਭਾਈ ਆਰਟੀਕਲ 25B ਭਾਰਤੀ ਸੰਵਿਧਾਨ ਦਾ
ਸਿੱਖਾਂ ਬੌਧੀਆਂ ਜੈਨੀਆਂ ਨੂੰ ਹਿੰਦੂ ਬਣਾਉਂਦਾ ਸੀ ਹਿੰਦੂ ਬਣਾਉਂਦਾ ਔਰ ਫਿਰ ਫੋਲੋ ਅਪ 1955 ਦੇ ਵਿੱਚ ਹਿੰਦੂ ਮੈਰਿਜ ਐਕਟ, ਹਿੰਦੂ ਸਕਸੈਸ਼ਨ ਐਕਟ, ਹਿੰਦੂ ਐਡੋਪਸ਼ਨ ਐਂਡ ਮਾਈਨੋਰਟੀ, ਉਹਨਾਂ ਸਾਰਿਆਂ ਦੇ ਥੱਲੇ ਉਹ ਇਵੇਂ ਹੀ ਸੀ ਕਿ ਤੁਸੀਂ ਹੋਰ ਫੌਲਾਦੀ ਪੰਜੇ ਦੇ ਵਿੱਚ ਹੋਰ ਉਂਗਲਾਂ ਜੋੜ ਕੇ ਉਹਨਾਂ ਨੂੰ ਤੁਸੀਂ ਜਕੜ ਰਹੇ ਹੋ। ਅੱਛਾ। ਔਰ ਫਿਰ ਪੰਜਾਬ ਦੀ ਬਰਬਾਦੀ ਦਾ ਸਿਲਸਿਲਾ, ਕਿਵੇਂ ਪੰਜਾਬ ਦਾ ਪਾਣੀ ਫ੍ਰੀ ਆਫ ਕਾਸਟ ਹਰਿਆਣਾ ਪਹਿਲਾਂ ਰਾਜਸਥਾਨ ਨੂੰ ਦਿੱਤਾ, 1966 ਚ ਪੰਜਾਬ ਨੂੰ ਕੱਟ ਵੱਢ ਕੇ ਪੰਜਾਬ ਤੋਂ ਵੱਡਾ ਏਰੀਆ ਦਾ ਹਿਮਾਚਲ ਬਣਾ ਦਿੱਤਾ, ਹਰਿਆਣੇ ਨੂੰ ਜਿਹੜਾ ਉਹ ਪਾਣੀ ਵੀ ਪੰਜਾਬ ਦੇ ਦਰਿਆਵਾਂ ਚੋਂ ਵੀ ਯਮੁਨਾ ਦਾ ਪਾਣੀ ਐਕਸਕਲੂਸਿਵ ਉਹਦੇ ਹਵਾਲੇ, ਇਕਨੋਮਿਕਲ ਜੈਨੋਸਾਈਡ ਦੀ ਸ਼ੁਰੂਆਤ ਕਰ ਦਿੱਤੀ ਗਈ। ਅੱਛਾ। ਫਿਰ ਕਿਵੇਂ ਪੰਜਾਬੀ ਸਪੀਕਿੰਗ ਏਰੀਆਜ਼ ਜਿਹੜੇ ਨੇ, ਅੱਜ ਜਦੋਂ ਇਹ ਕਿਹਾ ਜਾਂਦਾ ਜੀ ਹਰਿਆਣਾ ਵੀ ਨਾਲ ਖਲੋ ਗਿਆ, ਹੁਣ ਹਰਿਆਣੇ ਦੇ ਵੀ ਉਹੀ ਇਲਾਕੇ ਨੇ, ਉਹ ਕਰਨਾਲ ਹੋਏ, ਕੁਰੂਕਸ਼ੇਤਰ ਹੋਏ, ਕੈਥਲ ਹੋਏ, ਸਿਰਸਾ ਹੋਏ, ਜਿਹੜੇ ਪੰਜਾਬ ਦਾ ਹਿੱਸਾ ਸੀ, ਜਿਨ੍ਹਾਂ ਨੂੰ ਔਰ ਜਿਨ੍ਹਾਂ 'ਚ ਵੱਡੀ ਗਿਣਤੀ ਸਿੱਖ ਜਿਹੜੇ ਲਹਿੰਦੇ ਪੰਜਾਬ 'ਚੋਂ ਆਏ, ਕੋਈ ਸ਼ੇਖੂਪੁਰੇ 'ਚੋਂ, ਕੋਈ ਲਾਇਲਪੁਰੇ 'ਚੋਂ, ਕੋਈ ਗੁਜਰਾਂਵਾਲੇ 'ਚੋਂ ਜਿਹੜੇ ਵਸੇ ਹੋਏ ਨੇ, ਜਿਹੜੇ ਆ ਕੇ ਖਲੋਤੇ ਨੇ ਹੁਣ। ਅੱਛਾ। ਲੇਕਿਨ ਉਹਨਾਂ ਨੂੰ ਕਿਵੇਂ ਉਹਨਾਂ ਨੇ ਕੀਤਾ, ਔਰ ਫਿਰ ਜੇ ਇਹਨਾਂ ਮੰਗਾਂ ਦੇ ਲਈ ਕਿ ਭਾਈ ਭਾਰਤ ਦੇ ਵਿੱਚ ਤੁਸੀਂ ਸਾਨੂੰ ਤਾਂ ਆਟੋਨਮਸ ਖਿੱਤਾ ਕੀ ਦੇਣਾ ਸੀ, ਘੱਟੋ ਘੱਟ ਸੂਬਿਆਂ ਨੂੰ ਇੰਨੇ ਕੁ ਹਕੂਕ ਤਾਂ ਦਿਓ ਜਿਹੜੇ ਕਨਸਟੀਟਿਊਸ਼ਨ ਨੇ ਦਿੱਤੇ ਹੋਏ ਨੇ। ਅੱਛਾ। ਫੈਡਰਲ ਸਟਰਕਚਰ, ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਕੀ ਸੀ? ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਫੈਡਰਲ ਸਟਰਕਚਰ ਸੀ, ਔਰ ਉਹ ਜਿਵੇਂ ਉਹਨਾਂ ਨੇ ਇੰਦਰਾ ਗਾਂਧੀ ਨੇ, ਫਿਰ ਉਹਦੇ ਜਿਹੜਾ ਕਪੁੱਤਰ ਰਾਜੀਵ ਗਾਂਧੀ ਨੇ, ਔਰ ਕਿਵੇਂ ਉਹਨੂੰ ਇੱਕ ਸੈਸੈਸ਼ਨਿਸਟ ਵੱਖਵਾਦੀ ਜਿਹੜਾ ਉਹ ਪ੍ਰਚਾਰਿਆ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਨੂੰ ਭਾਰਤ ਭਰ 'ਚ, ਔਰ ਕਿਵੇਂ ਜੂਨ 84 ਜਦੋਂ ਧਰਮ ਯੁੱਧ ਮੋਰਚਾ ਅਨੰਦਪੁਰ ਸਾਹਿਬ ਦੇ ਮਤੇ ਦੀ ਪ੍ਰਾਪਤੀ ਲਈ ਸੀ, ਟੈਂਕਾਂ ਤੋਪਾਂ ਨਾਲ ਹਮਲਾ ਕਰਕੇ ਹਜ਼ਾਰਾਂ ਸਿੱਖ ਜਿਹੜੇ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਏ ਸੀ, 37 ਹਿਸਟੋਰੀਕਲ ਗੁਰਦੁਆਰਿਆਂ ਦੇ ਵਿੱਚ ਜਿਹੜਾ ਕੋਲਡ ਬਲੱਡਡ ਮਰਡਰ ਉਹਨਾਂ ਦਾ ਕੀਤਾ ਗਿਆ, ਸ਼ਹੀਦ ਕੀਤਾ ਗਿਆ ਉਹਨਾਂ ਨੂੰ। ਔਰ ਫਿਰ ਇੱਕ ਦਹਾਈ ਪੂਰਾ ਇੱਕ ਨਸਲ ਮਾਰ ਮੁਕਾਈ ਗਈ ਪੰਜਾਬ 'ਚ, ਇੱਕ ਡਰੱਗਸ ਦੇ ਹਵਾਲੇ ਕੀਤੀ ਗਈ। ਹੁਣ ਇਹ ਜਦੋਂ ਅਸੀਂ, ਕਿਉਂਕਿ ਬਹੁਤ ਸਾਰੇ ਯੰਗਸਟਰ ਜਿਹੜੇ ਅੱਜ ਗੱਲ ਕਰਦੇ ਨੇ, ਉਹਨਾਂ ਦਾ ਕੰਸਰਨ ਇੰਨਾ ਕਿ ਹੈ ਜੀ ਇਹ ਝੱਲਿਆ ਨਹੀਂ ਜਾ ਰਿਹਾ, ਕਿਸਾਨ ਉੱਥੇ ਕਿਵੇਂ ਬੈਠੇ ਨੇ, ਇਹ 3 ਕਿਸਾਨ ਕਾਨੂੰਨ, ਇਹ ਵਿਚਾਰੇ ਭਲੇ ਨੇ, ਜਜ਼ਬਾਤੀ ਬੱਚੇ ਨੇ, ਲੇਕਿਨ ਜੇ ਤੁਸੀਂ ਨੈਰੇਟਿਵ ਦੇਖੋ, ਇਸ ਤੋਂ ਬਦਤਰ ਹਾਲਤ 'ਚ ਤਾਂ ਉਹਨਾਂ ਨੇ ਪੂਰੀ ਦੀ ਪੂਰੀ ਸਿੱਖ ਕੌਮ ਨੂੰ ਸਜ਼ਾਵਾਂ ਦਿੱਤੀਆਂ ਹੋਈਆਂ ਨੇ, ਪੂਰੀ ਜਨਰੇਸ਼ਨਸ ਵਾਈਪ ਆਊਟ ਕੀਤੀਆਂ ਹੋਈਆਂ। ਸੋ ਸਾਡੇ ਲਈ ਜਿਨ੍ਹਾਂ ਨੇ, ਜਿਹੜੇ ਅਸੀਂ ਟੈਸਟੀਮਨੀ ਹੈ ਪਿਛਲੀਆਂ 4 ਦਹਾਈਆਂ ਤੋਂ, ਇਹ ਗੱਲ ਇੰਪੋਰਟੈਂਟ ਹੈ ਕਿ ਅਸੀਂ ਬਾਰ-ਬਾਰ ਰਿਮਾਈਂਡ ਕਰਵਾਈਏ ਕਿ ਭਾਈ ਇਹ ਗੁਲਾਮੀ ਦੇ ਲੱਛਣ ਨੇ। ਔਰ ਇਹ ਇੱਕ ਲੱਛਣ ਉਹਦੇ 'ਚ 3 ਫਾਰਮ ਐਕਟਸ ਨੇ, ਇਕਨੋਮਿਕਲ ਜੈਨੋਸਾਈਡ ਦਾ ਫਾਈਨਲ ਸਟੈਪ ਹੈ। ਪਰ ਜਦੋਂ ਅਸੀਂ 26 ਜਨਵਰੀ ਦੇਖਦੇ ਹਾਂ, ਪਿਛਲੇ 72 ਸਾਲਾਂ ਤੋਂ ਹੀ, ਜਿੱਦਣ 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਕੀਤਾ ਗਿਆ ਸੀ, ਉਦਣ ਵੀ ਇਹ ਕਾਲਾ ਦਿਨ ਸੀ, ਉਦਣ ਵੀ ਧੋਖਾ ਦਿਨ ਸੀ, ਕਾਲੇ ਝੰਡੇ ਸੀ, ਕਾਲਾ ਸਾਰਾ ਰੰਗ ਸੀ, 4 ਚਫੇਰੇ ਪਸਰਿਆ, ਦੱਸਣ ਦੇ ਲਈ ਵੀ ਅਸੀਂ ਨਹੀਂ ਮੰਨਦੇ। ਹਰ ਸਾਲ ਇਵੇਂ ਹੀ ਰਿਹਾ। ਜੂਨ 84 ਦੇ ਹਮਲੇ ਤੋਂ ਬਾਅਦ ਤੇ ਫਿਰ ਭਾਰਤ ਦੇ ਨਾਲ ਕੋਈ ਸਬੰਧ ਨਾ ਰੱਖਣ ਵਾਲੀ ਗੱਲ ਸੀ। ਸੰਵਿਧਾਨ ਸਾਡੇ ਲਈ ਟਾਇਲਟ ਪੇਪਰ ਤੋਂ ਵੱਧ ਕੇ ਕੋਈ ਅਹਿਮੀਅਤ ਨਹੀਂ ਰੱਖਦਾ। ਔਰ ਫਿਰ ਕੌਮ ਨੇ ਇਕੱਠੇ ਹੋ ਕੇ ਸਰਬੱਤ ਖਾਲਸਾ ਕਰਕੇ, ਖਾਲਿਸਤਾਨ ਦਾ ਐਲਾਨਨਾਮਾ ਕਰਕੇ ਆਪਣਾ ਨਿਸ਼ਾਨਾ ਮਿੱਥਿਆ, ਔਰ ਅਸੀਂ ਪਿਛਲੇ 36 ਸਾਲ ਤੋਂ ਲਗਾਤਾਰਤਾ ਦੇ ਨਾਲ ਇਹ ਖਾਲਿਸਤਾਨ ਦਾ ਝੰਡਾ ਇਸ ਗੱਲ ਦਾ ਰਿਮਾਈਂਡਰ ਹੈ ਕਿ ਇਹ ਜਿਹੜਾ ਰੰਗ ਹੈ, ਇਹ ਜ਼ਾਹਰ ਹੈ ਕਿ ਜਦੋਂ ਅਸੀਂ ਅੱਗ ਦਾ ਰੰਗ ਦੇਖਦੇ ਹਾਂ, ਅੱਗ ਰਿਮਾਈਂਡਰ ਹੁੰਦੀ ਹੈ ਕਿ ਭਾਈ ਨੇੜੇ ਨਾ ਆਇਓ, ਔਰ ਇਹ ਇੱਕ ਬਹਾਰ ਦਾ ਰੰਗ ਵੀ ਹੈ। ਜ਼ਾਹਰ ਹੈ ਕਿ ਜਦੋਂ ਅੱਜ ਦਿੱਲੀ ਦੇ ਦੀਆਂ ਬਰੂਹਾਂ ਤੇ ਲੱਖਾਂ ਕਿਸਾਨ ਜਿਹੜੀ ਸਿੱਖੀ ਦੀ ਖੂਬਸੂਰਤੀ ਦੇ ਰਹੇ ਨੇ, ਉਹ ਦੱਸ ਰਹੇ ਨੇ ਵੀ ਇਹ ਕੌਮ ਬਹਾਰ ਹੈ, ਇਹ ਕੌਮ ਜਿੱਥੇ ਜਾਏਗੀ ਉੱਥੇ ਬਹਾਰ ਲਿਆਏਗੀ। ਪਰ ਇਹ ਵੀ ਰਿਮਾਈਂਡਰ ਹੈ ਇਸ ਝੰਡੇ ਦੇ ਵਿੱਚ ਸਾਡੀਆਂ 2 ਤਲਵਾਰਾਂ, ਮੀਰੀ ਤੇ ਪੀਰੀ, ਕਿ ਅਸੀਂ ਇਕੱਲਾ ਜਿਹੜਾ ਉਹ ਕੜਛੀ ਨਾਲ ਦਾਲ ਵਰਤਾਉਣ ਵਾਲੇ ਨਹੀਂ ਹੈ, ਸਾਡੇ ਕੋਲ ਖੰਡਾ ਵੀ ਹੈ, ਡਬਲ ਐਜਡ ਸੌਰਡ ਵੀ ਹੈ, ਸਾਡਾ ਜਿਹੜਾ ਇਨਫਿਨਿਟ ਚੱਕਰ ਇਸ ਗੱਲ ਦਾ ਰਿਮਾਈਂਡਰ ਵੀ ਹੈ ਕਿ ਅਸੀਂ ਉਸ ਇਨਫਿਨਿਟ ਰੱਬ 'ਚ ਯਕੀਨ ਰੱਖਦੇ ਹਾਂ, ਜਿਹੜਾ ਆਦ ਸੱਚ, ਜੁਗਾਦ ਸੱਚ, ਹੈਪੀ ਸੱਚ, ਨਾਨਕ ਹੋਸੀ ਪੀ ਸੱਚ। ਔਰ ਅਸੀਂ ਕਿਸੇ ਵੀ, ਔਰ ਇਹ ਝੰਡਾ ਇਸ ਗੱਲ ਦੀ ਯਾਦ ਦਹਾਨੀ ਕਰਵਾਉਂਦਾ ਜਦੋਂ ਗੁਰਦੁਆਰੇ ਦੇ ਉੱਪਰ ਦੇ ਨਾਲ ਝੂਲਦਾ ਹੈ, ਮੱਚ ਉੱਚਾ ਜਿੰਨਾ ਵੀ ਸਕਾਈਜ਼ ਦੇ ਵਿੱਚ ਜਾ ਸਕਦਾ ਹੈ, ਕਿ ਭਾਈ ਇੱਥੇ ਜਿਹੜਾ ਵੀ ਕੋਈ ਆਏਗਾ ਉਹਦੇ ਲਈ ਫੂਡ ਵੀ ਹੈ, ਉਹਦੀਆਂ ਲੋੜਾਂ ਵੀ ਪੂਰੀਆਂ ਹੋਣਗੀਆਂ। ਜੇ ਉਹਦੀ ਪਰਸੀਕਿਊਸ਼ਨ ਹੋ ਰਹੀ ਹੈ
ਤੇ ਉਸ ਨੂੰ ਇੱਥੇ ਮਹਿਫੂਜ਼ ਰੱਖਿਆ ਜਾਏਗਾ, ਉਹਦੀ ਹਿਫਾਜ਼ਤ ਹੋਏਗੀ ਔਰ ਇਸ ਨੂੰ ਮੰਨਣ ਵਾਲੇ ਇਸ ਮਜ਼ਹਬ ਨੂੰ ਆਪਣੀ ਜਾਨ ਕੁਰਬਾਨ ਕਰਕੇ ਵੀ ਗਰੀਬ ਦੀ ਲੋੜਵੰਦ ਦੀ ਮਦਦ ਕਰਨਗੇ। ਪਰ ਹੁਣ ਜਿਨ੍ਹਾਂ ਦੇ ਹੱਥ 'ਚ ਇਹ ਕਿਸਾਨੀ ਲੀਡਰਸ਼ਿਪ ਆਈ, ਜੇ ਉਹਨਾਂ ਨੂੰ ਉਹ ਤਿਰੰਗਾ ਜਿਹਦੇ ਥੱਲੇ ਪੂਰੀ ਸਾਡੀਆਂ ਜਨਰੇਸ਼ਨਾਂ ਮੁਕਾਈਆਂ ਉਹਦੇ ਨਾਲ ਮੁਹੱਬਤ ਜਾਗ ਪਈ ਹੈ, ਉਹਨਾਂ ਨੂੰ ਕੇਸਰੀ ਝੰਡੇ ਤੋਂ ਨਫ਼ਰਤ ਹੈ ਕਿ ਭਾਈ ਇਹ ਝੰਡਾ ਨਾ ਹੋਏ, ਸਿਰਫ ਤੇ ਸਿਰਫ ਅਸੀਂ ਤਿਰੰਗੇ 'ਚ ਲਪੇਟਣਾ, ਫਿਰ ਲਪੇਟੋ ਆਪਣੇ ਆਪ ਨੂੰ ਤਿਰੰਗੇ 'ਚ। ਫਿਰ ਤੁਸੀਂ ਸਾਡੇ ਰੀਸੋਰਸ ਜਾਂ ਇਸ ਕੇਸਰੀ 'ਚ ਯਕੀਨ ਰੱਖਣ ਵਾਲਿਆਂ ਦੇ ਫੇਥ ਨੂੰ ਐਕਸਪਲੋਇਟ ਕਰਕੇ ਤੁਸੀਂ ਸਮਝੋ ਕਿ ਭਾਈ ਤੁਸੀਂ ਇਹ ਕਰ ਸਕਦੇ ਹੋ, ਇਵੇਂ ਸੰਭਵ ਨਹੀਂ ਹੈ। ਔਰ ਅਸੀਂ ਇਹ ਵੀ ਦੱਸ ਦਈਏ ਕਿ ਇਸ ਧੋਖਾ ਦਿਵਸ, ਕਾਲਾ ਦਿਵਸ, ਇਸ ਨੂੰ ਜਿਹੜਾ ਐਕਸਪੋਜ਼ ਕਰਦੇ ਆ, ਬਹੁਤ ਸਾਰੀਆਂ ਥਾਵਾਂ ਦੇ ਉੱਤੇ ਪ੍ਰੋਟੈਸਟ ਹੋ ਰਹੇ ਨੇ। ਮੈਂ ਇਸ ਵੀਕਐਂਡ ਵਾਸ਼ਿੰਗਟਨ DC ਸੀ ਔਰ ਸਾਰੇ ਵੀਰਾਂ ਨਾਲ ਮਿਲਣ ਦਾ ਮੌਕਾ ਮਿਲਿਆ। ਸਰ ਬਲਵਿੰਦਰ ਸਿੰਘ ਚੱਠਾ, ਉਹਨਾਂ ਦੇ ਬਜ਼ੁਰਗ ਪਿਤਾ ਜੀ ਜਿਹੜੇ ਆਲਮੋਸਟ ਹੁਣ 97ਵਾਂ ਸਾਲ ਉਹਨਾਂ ਨੂੰ ਲੱਗਾ ਹੋਇਆ, ਉਹ ਥੋੜੇ ਢਿੱਲੇ ਸਨ ਪਰ ਚੜ੍ਹਦੀ ਕਲਾ 'ਚ ਨੇ ਔਰ ਪੂਰੇ ਫਤਿਹ ਦਾ ਜਿਹੜਾ ਮਾਹੌਲ ਪਰਿਵਾਰ ਸਾਰਾ ਇਕੱਠਾ ਹੁੰਦਾ ਹੈ, ਉਹਨਾਂ ਦੀ ਸੇਵਾ ਸੰਭਾਲ ਵੀ ਹੈ। ਔਰ ਮੈਂ ਉਹਨਾਂ ਬੱਚਿਆਂ ਨੂੰ ਵੀ ਕਿਹਾ, ਮੈਂ ਕਿਹਾ ਵੀ ਇਹ ਹੈ ਜੇ ਦੁਨੀਆ ਦੇ ਵਿੱਚ ਰੱਬ ਨੂੰ ਯਾਦ ਕਰਨਾ, ਇਹ ਪਹਿਲੀ ਸਾਡੀ ਸ਼ੁਕਰਗੁਜ਼ਾਰੀ ਹੈ ਕਿਉਂਕਿ ਇਨਸਾਨੀ ਜ਼ਿੰਦਗੀ ਸਾਨੂੰ ਰੱਬ ਨੇ ਦਿੱਤੀ ਹੈ। ਤੇ ਦੂਸਰੀ ਸ਼ੁਕਰਗੁਜ਼ਾਰੀ ਆਪਣੇ ਮਾਪਿਓ ਦੀ ਸੇਵਾ ਹੈ ਕਿਉਂਕਿ ਦੁਨੀਆ 'ਚ ਸਾਨੂੰ ਲਿਆਉਣ ਦਾ ਕਾਰਨ ਜਿਹੜੇ ਨੇ ਉਹ ਮਾਂ-ਬਾਪ ਨੇ। ਤੇ ਜਿਹੜਾ ਮਾਂ-ਬਾਪ ਦਾ ਨਹੀਂ, ਜਿਹੜਾ ਰੱਬ ਦਾ ਨਹੀਂ, ਉਸ ਤੋਂ ਵੱਡਾ ਕਿਰਤ ਕਰਨ ਨਾ ਸ਼ੁਕਰਗੁਜ਼ਾਰ ਹੋਣ ਵਾਲਾ ਹੋਰ ਕੋਈ ਨਹੀਂ, ਉਹ ਕਿਸੇ ਦਾ ਵੀ ਸਕਾ ਨਹੀਂ ਹੋਏਗਾ। ਸੋ ਅਸੀਂ ਹਮੇਸ਼ਾ ਇਹ ਕਹਿੰਦੇ ਵੀ ਹਾਂ ਕਿ ਭਾਈ ਅਮਰੀਕਾ ਦੀਆਂ ਖੂਬਸੂਰਤੀਆਂ ਤਾਂ ਲਓ, ਲੇਕਿਨ ਇਹ ਜਿਹੜਾ ਇੰਡੀਵਿਜੂਅਲਿਜ਼ਮ ਹੈ ਜਿਹਦੇ ਥੱਲੇ ਮਾਈ ਲਾਈਫ, ਮਾਈ ਦਿਸ, ਮਾਈ ਨਹੀਂ, ਘਰਾਂ 'ਚ ਪਰਿਵਾਰਾਂ ਦੀ ਸਾਂਝ, ਪਿਆਰ, ਭਰਾਵਾਂ ਭੈਣਾਂ ਦਾ ਪਿਆਰ, ਇੱਕ ਦੂਜੇ ਦੀ ਮਦਦ, ਕਮਿਊਨਿਟੀ ਦੀ ਮਦਦ, ਦੂਜੇ ਇਹ ਚੰਗੇ ਜਿਹੜੇ ਟ੍ਰੇਟ ਨੇ ਸਾਡੇ ਸਮਾਜ ਦੇ ਔਰ ਸਾਡਾ ਮਜ਼ਹਬ ਵੀ ਸਾਨੂੰ ਇਹੀ ਸਿਖਾਉਂਦਾ ਹੈ। ਔਰ ਇਸ ਸਾਰ ਉਹਨਾਂ ਨੇ ਇਹ ਵੀ ਦੱਸਿਆ ਕਿ ਕੱਲ੍ਹ ਯਾਨੀ ਕਿ 26 ਜਨਵਰੀ ਨੂੰ ਉੱਥੋਂ ਦੇ ਲੋਕਲ ਯੰਗਸਟਰਸ ਵੀ ਇਨਵੋਲਵ ਨੇ ਔਰ ਓਲਡ ਗਾਰਡਸ ਵੀ, ਵੈਟਰਨਸ ਵੀ ਇਨਵੋਲਵ ਨੇ ਔਰ 11 ਵਜੇ ਤੋਂ 1 ਵਜੇ ਤੱਕ ਇੰਡੀਅਨ ਐਮਬੈਸੀ ਦੇ ਬਾਹਰ ਇੱਕ ਵੱਡਾ ਪ੍ਰੋਟੈਸਟ ਹੈ ਜਿਸ ਦੇ ਵਿੱਚ ਅਸੀਂ ਸ਼ਮੂਲੀਅਤ ਦੇ ਲਈ ਵੀ ਕਵਾਂਗੇ। ਔਰ ਨਿਊਯਾਰਕ ਦੇ ਵਿੱਚ ਹਾਲਾਂ ਵੈਦਰ ਤਾਂ ਖਰਾਬ ਹੈ, ਕੱਲ ਸਨੋ ਵੀ ਹੈ ਔਰ ਮੀਂਹ ਵੀ ਹੈ। ਮੈਂ ਜੋਕਿੰਗਲੀ ਕਹਿ ਰਿਹਾ ਸੀ, ਮੈਂ ਕਿਹਾ ਜੀ ਧੁੱਪ ਵੀ ਆ ਜਾਏ ਜੇ ਹੁਣ ਰੱਬ ਨੇ ਦੋਨੋਂ ਹੀ ਰੰਗ ਦੇਣੇ ਨੇ। ਪਰ ਇਹਦੇ ਬਾਵਜੂਦ 3 ਪ੍ਰੋਟੈਸਟ ਜਿਹੜੇ ਨੇ ਇੱਥੇ ਨੇ, ਅੱਡ-ਅੱਡ ਯੂਨਾਈਟਿਡ ਨੇਸ਼ਨਸ ਦੇ ਬਾਹਰ ਯੰਗਸਟਰਸ ਨੇ ਰੱਖਿਆ ਔਰ 6 ਫਾਰ ਜਸਟਿਸ ਵੱਲੋਂ ਜਿਹੜਾ ਇਸ ਮੁੱਦੇ ਦੇ ਉੱਤੇ ਉਹਨਾਂ ਨੇ ਗੁਰਦੁਆਰਾ ਰਿਚਮੰਡ ਹਿੱਲ ਤੋਂ 11 ਵਜੇ 10, 10:30, 11 ਵਜੇ ਉਹਨਾਂ ਦੀ ਰੈਲੀ ਕਾਰ ਚੱਲਣੀ ਹੈ। UN ਦਾ ਗੇੜਾ ਦੇ ਕੇ ਜਿਹੜੇ ਮੇਨ ਪ੍ਰੋਟੈਸਟ ਹੈ ਉਹ 1 ਵਜੇ ਤੋਂ 3 ਵਜੇ ਤੱਕ ਇੰਡੀਅਨ ਕੌਂਸੂਲੇਟ ਦੇ ਬਾਹਰ ਹੈ। ਸੋ ਅਸੀਂ ਜਿਹੜਾ ਇਹ ਅਪੀਲ ਕਰਾਂਗੇ ਕਿ ਵੀ ਵੱਧ ਤੋਂ ਵੱਧ ਉਸ ਦੇ ਵਿੱਚ ਸ਼ਮੂਲੀਅਤ ਕੀਤੀ ਜਾਏ। ਔਰ ਇਸ ਸਾਰੇ 'ਚ ਜਿਵੇਂ ਅਸੀਂ ਇਹ ਆਲਰੇਡੀ ਕਿਹਾ ਕਿ ਵੀ ਇਹ ਜਿਹੜੀ ਅਖੌਤੀ ਉਹਨਾਂ ਦੀ ਜਮਹੂਰੀਅਤ, ਰਿਪਬਲਿਕ, ਸੰਵਿਧਾਨ, ਇਹ ਨਹੀਂ ਕਿ ਸਿੱਖ ਜਾਂ ਕਸ਼ਮੀਰੀ ਜਾਂ ਦਲਿਤ ਜਾਂ ਆਦੀਵਾਸੀ ਇਹ ਸਾਰੇ ਵਿਰੋਧ ਖਲੋਤੇ ਨੇ ਜਾਂ ਉਹਨਾਂ ਨੂੰ ਨਜ਼ਰ ਆ ਰਿਹਾ ਵੀ ਕੀ ਹੋ ਰਿਹਾ। ਈਵਨ ਮਮਤਾ ਬੈਨਰਜੀ 2-3 ਦਿਨ ਪਹਿਲਾਂ ਇੱਕ ਫੰਕਸ਼ਨ ਸੀ ਨੇਤਾ ਜੀ ਸੁਭਾਸ਼ ਚੰਦਰ ਬੋਸ ਉਹਨਾਂ ਦਾ 125ਵੇਂ ਬਰਥਡੇ ਨੂੰ, ਹੁਣ ਕਿਉਂਕਿ ਬੰਗਾਲ 'ਚ ਚੋਣਾਂ ਨੇ ਔਰ ਇਹ BJP ਉਹਦਾ ਫਾਇਦਾ ਚੁੱਕਣਾ ਚਾਹੁੰਦੀ ਹੈ ਔਰ ਉੱਥੇ ਉਹਨਾਂ ਨੇ ਕਲਕੱਤੇ 'ਚ ਫੰਕਸ਼ਨ ਰੱਖਿਆ, ਮੋਦੀ ਨੇ ਐਡਰੈਸ ਕਰਨਾ ਸੀ, ਜ਼ਾਹਰ ਹੈ ਚੀਫ ਮਿਨਿਸਟਰ ਨੂੰ ਵੀ ਇਨਵਾਈਟ ਕੀਤਾ। ਪਰ ਜਿਉਂ ਹੀ ਮਮਤਾ ਬੈਨਰਜੀ ਜਿਹੜੀ ਹੈ ਬੋਲਣ ਦੇ ਲਈ ਆਈ ਤੇ ਭੀੜ ਨੇ ਇੱਕ ਖੂੰਜੇ 'ਚੋਂ ਜੈ ਸ਼੍ਰੀ ਰਾਮ ਦੇ ਨਾਅਰੇ, ਜਿਹੜਾ ਕਿ BJP ਨੇ ਰਾਮ ਜੀ ਦਾ ਨਾਮ ਵਰਤ ਕੇ ਆਪਣਾ ਪੋਲੀਟੀਕਲ ਜਿਹੜੀ ਹੈ ਉਹ ਪਾਵਰ ਕੱਢੀ ਔਰ ਨਫ਼ਰਤ ਫੈਲਾਈ। ਉੱਥੇ ਹੀ ਮਮਤਾ ਬੈਨਰਜੀ ਰੁਕੀ, ਮਾਈਕ ਤੇ ਆ ਕੇ ਉਹਨੇ ਕਿਹਾ ਇਹ ਬਿਲਕੁਲ ਇੱਕ ਓਕੇਜ਼ਨ, ਉਹ ਨਾਇਕ ਨੇ, ਹੀਰੋ ਨੇ ਸੁਭਾਸ਼ ਚੰਦਰ ਬੋਸ, ਪਰ ਮੈਂ ਇਹ ਨਹੀਂ ਕਿਸੇ ਨੂੰ ਵੀ ਇਜਾਜ਼ਤ ਦੇ ਸਕਦੀ ਕਿ ਤੁਸੀਂ ਇੱਕ ਪੋਲੀਟੀਕਲ ਆਈਡੀਓਲੋਜੀ ਨਫ਼ਰਤ ਦੀ ਫੈਲਾਓ। ਮੈਂ ਨਹੀਂ ਬੋਲਦੀ, ਬੋਲਣ ਤੋਂ ਉਹਨਾਂ ਨਾ ਕੀ, ਪਰ ਜਿਹੜੀ ਗੱਲ ਉਹਨਾਂ ਨੇ ਪ੍ਰੈਸ ਕਾਨਫਰੰਸ ਕਹੀ, ਉਹਨਾਂ ਨੇ ਕਿਹਾ ਜੀ ਇਹ ਕੋਈ ਠੇਕਾ ਤਾਂ ਨਹੀਂ ਹੈ ਵੀ ਦਿੱਲੀ ਕੈਪੀਟਲ ਦੇ 4 ਰਾਜਧਾਨੀਆਂ ਹੋਣੀਆਂ ਚਾਹੀਦੀਆਂ ਨੇ, ਰੋਟੇਸ਼ਨ ਵਾਈਜ਼ ਹੋਏ, ਕਲਕੱਤਾ ਵੀ ਹੋਣੀ ਚਾਹੀਦੀ ਹੈ, ਇੱਕ ਸਾਊਥ 'ਚ ਹੋਣੀ ਚਾਹੀਦੀ ਹੈ, ਇੱਕ ਨਾਰਥ ਈਸਟ ਹੋਣੀ, ਇੱਕ ਪੰਜਾਬ ਹਰਿਆਣੇ 'ਚ ਹੋਣੀ। ਸੋ ਮਤਲਬ ਇਹ ਹੈ ਵੀ ਜਿਹੜੇ ਅਸੀਂ ਫੈਡਰਲ ਸਿਸਟਮ ਦੀ ਗੱਲ ਅਨੰਦਪੁਰ ਦੇ ਮਤੇ ਰਾਹੀਂ ਕਦੇ ਸਿੱਖ ਪੰਥ ਨੇ ਕੀਤੀ, ਜੇ ਇਸ ਨੂੰ ਸੈਸੈਸ਼ਨਿਸਟ ਬਣਾਇਆ,
ਅੱਜ ਜਦੋਂ ਸਟੇਟਾਂ ਦੀਆਂ ਪਾਵਰਸ ਖੋਹ ਲਈਆਂ ਨੇ, ਉਹਨਾਂ ਨੂੰ ਮਿਊਨਿਸਪਲ ਕਮੇਟੀਆਂ ਬਣਾ ਦਿੱਤਾ ਹੈ, GST ਲਾਗੂ ਕਰ ਦਿੱਤੀ, ਨੋਟਬੰਦੀ ਕਰ ਦਿੱਤੀ, ਔਰ ਕੋਵਿਡ-19 ਦੇ ਹਵਾਲੇ ਨਾਲ 1890-95 ਦਾ ਪੈਂਡੇਮਿਕ ਐਕਟ ਦੇ ਥੱਲੇ ਜੋ ਕੁਝ ਕਰ ਰਹੇ ਨੇ, ਔਰ ਜਿਵੇਂ ਇਹ CBI, NIA, ED ਆਪਣੀਆਂ ਸਾਰੀਆਂ ਏਜੰਸੀਆਂ ਨੂੰ ਵਰਤ ਰਹੇ ਨੇ, ਇਹ ਸਟੇਟਾਂ ਦੇ ਵਿੱਚ ਵੀ ਆਵਾਜ਼ ਉੱਠ ਰਹੀ ਹੈ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਸਾਡੇ ਲਈ, ਕਿਉਂਕਿ ਜਦੋਂ ਮੈਂ ਸਿੱਖ ਪਰਸਪੈਕਟਿਵ ਤੋਂ ਗੱਲ ਕਰਦਾ ਇੱਕ ਖਾਲਿਸਤਾਨੀ ਐਕਟਿਵਿਸਟ ਹੋਣ ਦੇ ਨਾਤੇ, ਅਸੀਂ ਇਫ ਐਂਡ ਬਟ ਦੇ ਵਿੱਚ ਹੁਣ ਯਕੀਨ ਨਹੀਂ ਰੱਖਦੇ। ਅਸੀਂ ਸਮਝਦੇ ਹਾਂ ਵੀ ਇਹ ਠੀਕ ਹੈ, ਆਪਣੀਆਂ ਜਨਰੇਸ਼ਨਸ ਨੂੰ, ਦੁਨੀਆ ਨੂੰ ਰਿਮਾਈਂਡ ਕਰਵਾਉਣਾ ਵੀ ਜ਼ਰੂਰੀ ਹੈ ਕਿ ਭਾਈ ਤੁਹਾਡੇ ਨਾਲ ਇਹ ਵੱਡਾ ਧੋਖਾ ਹੋਇਆ। ਲੇਕਿਨ ਇਹਦੇ ਨਾਲ ਨਾਲ ਅਸੀਂ ਸਮਝਦੇ ਹਾਂ ਕਿ ਨਿਸ਼ਾਨਾ ਸਪਸ਼ਟ ਖਾਲਿਸਤਾਨ ਹੈ, ਔਰ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਹੀ ਸਾਰੇ ਮਸਲਿਆਂ ਦਾ ਹੱਲ ਹੈ, ਕਿਉਂਕਿ ਸਾਰੇ ਮਸਲਿਆਂ ਦੀ ਜੜ ਗੁਲਾਮੀ ਹੈ। ਤੇ ਜਿਹੜਾ ਗੁਲਾਮ ਹੁੰਦਾ ਹੈ, ਇਹਨਾਂ ਦੇ ਹੀ, ਜੇ ਬ੍ਰਾਹਮਣਾਂ ਦੇ ਹੀ ਗੋਸਵਾਮੀ ਤੁਲਸੀਦਾਸ ਜਿਹਨੇ ਰਾਮਚਰਿਤ ਮਾਨਸ ਲਿਖਿਆ, ਜੇ ਉਹਦਾ ਹੀ ਮੈਂ ਕੋਟ ਕਰਾਂ ਤੇ ਉਸਨੇ ਕਿਹਾ ਕਿ ਪਰਾਧੀਨ ਸੁਪਨੇ ਸੁਖ ਨਾਹੀਂ, ਪਰ ਅਧੀਨ, ਕਿ ਜਿਹੜਾ ਕਿਸੇ ਦੇ ਅਧੀਨ ਹੁੰਦਾ ਉਹਨੂੰ ਸੁਪਨੇ 'ਚ ਵੀ ਸੁੱਖ ਨਸੀਬ ਨਹੀਂ ਹੁੰਦਾ। ਔਰ ਜਿਸ ਨੂੰ ਬਾਬਾ ਫਰੀਦ ਗੰਜ ਸ਼ੱਕਰ ਜਦੋਂ ਆਪਣੇ ਕਲਾਮ 'ਚ ਫਰਮਾਉਂਦੇ ਨੇ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਕਿ ਫਰੀਦਾ ਬਾਰ ਪਰਾਇਆ ਬੈਸਨਾ ਸਾਈਂ ਮੁਝੇ ਨਾ ਦੇ, ਜੇ ਤੂੰ ਇਵੇਂ ਰਖਸੀ ਜਿਉ ਸਰੀਰੋਂ ਲੈ, ਕਿ ਕਿਸੇ ਦੇ ਬਾਹਰ, ਕਿਸੇ ਦੇ ਬੂਹੇ, ਕਿਸੇ ਦੇ ਦਰਵਾਜ਼ੇ ਤੇ, ਕਿਸੇ ਦੇ ਦਰ ਤੇ ਬਹਿਣਾ ਨਾ ਮੈਨੂੰ ਦੇਈ, ਜੇ ਇਹੋ ਜਿਹੀ ਹਾਲਤ ਆਏ ਤੇ ਮੇਰਾ ਅੰਤ ਕਰ ਦੇਈ। ਔਰ ਇਹ ਹੈ ਜਦੋਂ ਅਸੀਂ ਬਾਰ ਪਰਾਇਆ ਬੈਸਣਾ ਦੀ, ਔਰ ਅਸੀਂ ਤਾਂ ਉਸ ਕੌਮ ਦਾ ਹਿੱਸਾ ਹੈ, ਗੁਰੂ ਨੇ ਜਿੱਥੇ ਸਾਨੂੰ ਆਪਣੇ ਹੱਕ ਲੈਣੇ ਸਿਖਾਏ ਨੇ, ਔਰ ਸੰਤ ਪਿੰਡਰਾਂ ਵਾਲਿਆਂ ਦੇ ਇਹ ਲਫ਼ਜ਼ ਹਰ ਸਿੱਖ ਦੇ ਕੰਨਾਂ 'ਚ ਗੂੰਜਦੇ ਨੇ ਕਿ ਖਾਲਸਾ ਜੀ ਇਹ ਸਾਡੀਆਂ ਮੰਗਾਂ ਨਹੀਂ, ਹੱਕ ਨੇ, ਮੰਗਾਂ ਮੰਗੀਆਂ ਜਾਂਦੀਆਂ ਨੇ, ਹੱਕ ਲੈ ਜਾਂਦੇ ਨੇ। ਔਰ ਅਸੀਂ ਇਹ ਦੱਸਦੇ ਹੀ ਹੈ ਕਿ ਭਾਈ ਇਹ ਜਿਵੇਂ ਕਸ਼ਮੀਰੀ ਭਰਾ ਸਾਡੇ ਨਾਅਰੇ ਲਾਉਂਦੇ ਹੁੰਦੇ ਨੇ ਕਿ ਆਜ਼ਾਦ ਛੀਨ ਕੇ ਲੈਂਗੇ ਆਜ਼ਾਦੀ, ਕਿ ਖੋਹ ਕੇ ਲਵਾਂਗੇ ਅਸੀਂ ਆਜ਼ਾਦੀ। ਔਰ ਅੱਜ ਜੋ ਹਾਲਾਤ ਬਣੇ ਹੋਏ ਨੇ, ਦੁਸ਼ਮਣ ਨੂੰ ਸਮਝ ਆ ਰਿਹਾ ਵੀ ਉਹ ਖਾਲਿਸਤਾਨ ਦੇ ਖਿਲਾਫ ਲੜਾਈ ਲੜ ਰਹੇ ਨੇ, ਪਰ ਜੇ ਅਜੇ ਸਾਡੇ ਜਿਹੜੇ ਨੇ ਉਹ ਸਿਰਫ ਇੱਕ ਬੰਦ ਤੰਗ ਦਾਇਰੇ 'ਚ ਹੀ ਸੋਚਦੇ ਨੇ ਕਿ ਵੀ ਪਤਾ ਨਹੀਂ ਉਹਨਾਂ ਦੇ ਉੱਤੇ ਲੇਬਲ ਨਾ ਲੱਗ ਜਾਏ ਐਂਟਾਈ ਨੇਸ਼ਨ, ਜੇ ਉਹਨਾਂ ਨੇ ਕੇਸਰੀ ਝੰਡਾ ਚੁੱਕ ਲਿਆ, ਜੇ ਕਿਤੇ ਉਹਨਾਂ ਨੇ ਪੰਜਾਬ ਦੀ ਗੱਲ ਨੂੰ ਤੁਸੀਂ ਪੈਨ ਇੰਡੀਆ ਬਣਾ ਦਿਓ। ਦੁਸ਼ਮਣ ਕਹਿ ਰਿਹਾ ਕਿ ਭਾਈ ਇਹ ਸਿੱਖ ਕਿਸਾਨਾਂ ਨੇ ਦਾ ਚੁੱਕਿਆ ਵੀ ਪੰਜਾਬ ਬਹਿ ਜਾਏ ਤੇ ਬਾਕੀ ਦੀ ਕੀ ਔਕਾਤ ਹੈ। ਸੋ ਅਸੀਂ ਸਮਝਦੇ ਹਾਂ ਕਿ ਜਿੱਥੇ ਅਸੀਂ ਇਸ ਇਸ਼ੂ ਨੂੰ ਉਸ ਦੀ ਟੋਟੈਲਿਟੀ 'ਚ ਦੇਖਦੇ ਕਿ ਅਲਟੀਮੇਟਲੀ ਗੁਲਾਮੀ ਦੇ ਸੰਗਲ ਕੱਟਣਾ ਹੀ ਆਨਸਰ ਹੈ, ਔਰ ਬਹੁਤ ਸਾਰੇ ਦੇਖਦੇ ਨੇ, ਪਰ ਇੱਕ ਤਬਕਾ ਇਹਦਾ ਨੈਰੇਟਿਵ ਬਦਲਣਾ ਚਾਹੁੰਦਾ ਹੈ। ਤੇ ਮੇਰਾ ਖਿਆਲ ਹੈ ਕਿ ਸਿੰਘ ਬਾਰਡਰ ਦੀ ਸਟੇਜ ਦੇ ਉੱਤੇ ਇਹ ਜਿਹੜਾ ਨੈਰੇਟਿਵ ਬਦਲਣ ਵਾਲੇ ਸੀ, ਉਹਨਾਂ ਨੂੰ ਸੰਗਤਾਂ ਨੇ ਬਾਹਰ ਦਾ ਦਰਵਾਜ਼ਾ ਦਿਖਾ ਦਿੱਤਾ ਹੈ। ਬਾਕੀ ਵੀ ਹੋਪ ਫॉर द बेस्ट। ਬਿਲਕੁਲ ਡਾਕਟਰ ਸਾਹਿਬ, ਬਿਲਕੁਲ। ਸੋ ਇੱਥੇ ਲੈਣੇ ਆ ਬ੍ਰੇਕ। ਸੋ ਵਿਊਅਰਸ, ਦੇਖਤੇ ਜਾਣ ਤੋਂ ਪਹਿਲਾਂ ਅਸੀਂ ਤੁਹਾਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਸ ਨੂੰ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੀ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ TV 84 ਗੁਰੂ ਨਾਨਕ ਸਾਹਿਬ ਜੀ ਦੇ ਜੋ ਸਾਂਝੀ ਵਾਲਤਾ ਦੇ ਸੁਨੇਹੇ ਨੂੰ ਸਾਰੀ ਦੁਨੀਆ ਦੇ ਵਿੱਚ ਪ੍ਰਚਾਰ ਤੇ ਪ੍ਰਸਾਰਿਆ। ਸੋ TV 84 ਤੁਹਾਡੀ ਡੋਨੇਸ਼ਨ ਦੀ ਹੱਕਦਾਰ ਹੈ। TV 84 ਨੂੰ ਚਲਾਉਣ ਵਾਲੀ ਮਦਰ ਆਰਗੇਨਾਈਜੇਸ਼ਨ ਗਲੋਬਲ ਸਿੱਖ ਅਫੇਅਰਸ ਮੀਡੀਆ ਇੰਕ ਇੱਕ ਨਾਟ ਫਾਰ ਪ੍ਰੋਫਿਟ ਐਂਡ ਟੈਕਸ ਐਗਜ਼ੈਂਪਟ ਆਰਗੇਨਾਈਜੇਸ਼ਨ ਹੈ। ਸੋ ਇਸ ਨੂੰ ਦਿੱਤੀ ਗਈ ਤੁਹਾਡੇ ਦੁਆਰਾ ਇੱਕ ਜਿਹੜੀ ਪਾਈ ਹੈ ਉਹ ਟੈਕਸ ਡਿਡਕਟੇਬਲ ਹੈ। ਸੋ ਡੋਨੇਸ਼ਨ ਕਰਨ ਲਈ TV 84 ਦੀ ਐਪ ਤੇ ਜਾ ਕੇ ਜਾਂ ਫਿਰ TV84.tv ਤੇ ਜਾ ਕੇ ਡੋਨੇਟ ਦੇ ਬਟਨ ਨੂੰ ਫੋਲੋ ਕਰੋ। ਤੁਸੀਂ ਆਪਣੀ ਡੋਨੇਸ਼ਨ ਆਟੋ ਪੇ ਰਾਹੀਂ ਮੰਥਲੀ ਜਾਂ ਫਿਰ ਵਨ ਸ਼ਾਟ ਵੀ ਕਰ ਸਕਦੇ ਹੋ। ਡੋਨੇਟ ਕਰਨ ਲਈ ਤੁਸੀਂ ਬੈਂਕ ਅਕਾਊਂਟ, ਜ਼ੈਲ, ਹਰ ਕਿਸਮ ਦਾ ਕ੍ਰੈਡਿਟ ਕਾਰਡ, ਡੈਬਿਟ ਕਾਰਡ, ਪੇਪਲ ਦੀ ਵਰਤੋਂ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-0137 ਐਵਨਿਊ ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ spot@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ, ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।